ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਫੀਫਾ ਵਰਲਡ ਕੱਪ ਫਾਈਨਲ ਰਿਜ਼ਲਟਸ ਤੇ ਇਹਨਾਂ ਫੀਫਾ ਵਰਲਡ ਕੱਪ ਦੇ ਵਿੱਚ ਅਰਜਨਟੀਨਾ ਨੇ ਬਾਜ਼ੀ ਮਾਰ ਲਈ ਹੈ। ਇਸ ਮੈਚ ਬਾਬਤ ਤੇ ਪੂਰੇ ਵਰਲਡ ਕੱਪ ਬਾਬਤ ਗੱਲਾਂ ਬਾਤਾਂ ਕਰਨ ਦੇ ਲਈ ਕੁਝ ਖਾਸ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ ਅਰਸ਼ਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਵਾਰੀ ਮੈਚ ਦੇ ਵਿੱਚ ਇਹ ਲੱਗ ਰਿਹਾ ਸੀ ਅਰਸ਼ਦੀਪ ਜਿਵੇਂ ਐਮਬਾਪੇ ਤੇ ਮੈਸੀ ਖੇਡ ਰਹੇ ਆ। ਹਾਂਜੀ, ਆਪਾਂ ਪਹਿਲਾਂ ਜਦੋਂ ਵਰਲਡ ਕੱਪ ਦੇ ਫਾਈਨਲ ਤੋਂ ਸ਼ੁਰੂ ਤੋਂ ਹੀ ਇਵੇਂ ਹੀ ਪ੍ਰੈਡਿਕਟ ਹੋ ਰਿਹਾ ਸੀ ਨਾ ਸਾਰਾ ਬਿਲਡਅਪ। ਜੀ ਤੇ ਉਵੇਂ ਗੇਮ ਨੇ ਡਿਲੀਵਰ ਕੀਤਾ ਅੱਜ। ਕਿਵੇਂ ਲੱਗਿਆ ਮੈਚ ਤੁਹਾਨੂੰ? ਮੈਚ ਦੇਖੋ, ਹੁਣ ਤੱਕ ਦੇ ਵਰਲਡ ਕੱਪ 'ਚ ਕਹਿੰਦੇ ਰੀਸੈਂਟ ਵਰਲਡ ਕੱਪ ਹਿਸਟਰੀ 'ਚ ਸਭ ਤੋਂ ਵਧੀਆ ਫਾਈਨਲ ਸੀਗਾ ਇਹ। ਅੱਛਾ। ਹੈਨਾ, ਤੇ ਉਹਦਾ ਕਾਰਨ ਵੀ ਸੀਗਾ ਵੀ ਪਹਿਲੇ ਦੇਖੋ 70-75 ਮਿੰਟ ਤਾਂ ਕੋਈ ਵਨ ਸਾਈਡਡ ਗੇਮ ਸੀਗੀ ਜਦੋਂ ਅਰਜਨਟੀਨਾ 2-0 ਨੱਪ ਸੀ ਜੀ। ਤੇ ਉਹ ਦੁੱਬਾ 'ਚ ਇੱਕੋ ਦਮ ਜਿਵੇਂ ਫਰਾਂਸ ਵਾਲੇ ਸੁੱਤੇ ਪਏ ਜਾਗ ਪਏ ਹੁੰਦੇ ਆ, ਉਦੋਂ ਆਇਆ ਹੁੰਦਾ ਵੀ ਜਾਗੇ ਆ ਹੁਣ। ਫੇਰ ਗੇਮ ਟਰਨ ਹੋ ਗਈ ਪੂਰੀ। ਫਿਰ ਜਿਹੜੇ ਅਖੀਰਲੇ ਦੇ 15 ਮਿੰਟ ਗੇਮ ਦੇ ਉਧਰੋਂ ਫਸਟ ਰੈਗੂਲਰ ਟਾਈਮ ਦੇ, ਫਿਰ 30 ਮਿੰਟ ਐਕਸਟਰਾ ਟਾਈਮ ਦੇ, ਉਹ ਤਾਂ ਫਿਰ ਐਂਡ ਟੂ ਐਂਡ ਗੇਮ ਸੀਗੀ। ਬਹੁਤ ਜ਼ਬਰਦਸਤ ਗੇਮ ਸੀ ਉੱਥੇ। ਜਿਸ ਤਰੀਕੇ ਨਾਲ ਐਮਬਾਪੇ ਨੇ ਵਾਪਸੀ ਕੀਤੀ ਅਰਸ਼ਦੀਪ ਸਿੰਘ, ਕਮਾਲ ਕਰਤੀ। ਹਾਂਜੀ ਹਾਂ, ਨਹੀਂ ਉਹ ਐਮਬਾਪੇ ਦੂਜਾ ਜਿਵੇਂ 22-23 ਸਾਲ ਦੀ ਉਮਰ ਆ ਉਹਦੀ, ਦੂਜਾ ਵਰਲਡ ਕੱਪ ਜਿੱਤਣ ਜਾ ਰਿਹਾ ਸੀ ਅੱਜ ਉਹ, ਕਿਉਂਕਿ ਪਿਛਲੀ ਵਾਰ ਦਾ ਵੀ ਜਿੱਤਿਆ ਹੋਇਆ ਹੈ ਨਾ ਟੀਨੇਜ। ਤੇ ਉਹਦੇ ਤੇ ਰਿਸਪੌਂਸਿਬਿਲਿਟੀ ਵੀ ਉਹਦੇ ਤੇ ਸੀ ਫਰਾਂਸ ਦੀ ਸਾਰੀ, ਜ਼ਿਆਦਾ ਫਰੈਂਚ ਖੇਡਦੇ ਵੀ ਉਹਦੇ ਅਰਾਊਂਡ ਹੀ ਆ ਹੈਨਾ। ਤੇ ਆਉਣ ਵਾਲਾ ਉਹ ਵਰਲਡ ਦਾ ਬੈਸਟ ਪਲੇਅਰ ਹੈ ਨਾ, ਜਿਵੇਂ ਉਹ ਹੈਗਾ ਖੇਡਦਾ। ਤੇ ਇਹ ਮੈਸੀ ਹੁਣੀ ਜਾਣ ਵਾਲੇ ਨੇ ਹੁਣ ਵਰਲਡ ਦੇ ਬੈਸਟ ਪਲੇਅਰ ਹੈ ਨਾ, ਤੇ ਇਹਨੇ ਡਿਲੀਵਰ ਕਰਨਾ ਸੀਗਾ। ਤੇ ਉਹ ਲੱਗਦਾ ਵੀ ਰਿਹਾ ਸੀ ਵੀ ਮੈਸੀ ਨੇ ਅਖੀਰਲਾ ਮੈਂ ਆਪਾਂ ਉਦੋਂ ਵੀ ਜਦੋਂ ਗੱਲ ਕੀਤੀ ਹੈ ਵਰਲਡ ਕੱਪ ਦੀ ਪ੍ਰੈਡਿਕਸ਼ਨਸ ਦੀ, ਤੇ ਉਦੋਂ ਮੈਂ ਇਹੀ ਕਹਿੰਦਾ ਸੀਗਾ ਵੀ ਮੈਸੀ ਨੇ ਡਿਲੀਵਰ ਕਰ ਦੇਣਾ। ਤੇ ਮੈਸੀ ਨੇ ਡਿਲੀਵਰ ਕੀਤਾ, ਬਟ ਐਮਬਾਪੇ ਨੇ ਵੀ ਡਿਲੀਵਰ ਕੀਤਾ। ਸੋ ਐਜ਼ ਅ ਨਿਊਟਰਲ ਬਹੁਤ ਹੀ ਵਧੀਆ ਗੇਮ ਸੀ। ਜੀ, ਧੜਕਣਾ ਵਧਾਉਣ ਵਾਲਾ ਫਾਈਨਲ ਸੀ ਜਿਹਨੂੰ ਕਹਿ ਸਕਦੇ ਹਾਂ। ਬਿਲਕੁਲ। ਮੈਂ ਅੱਜ ਦੇਖਿਆ ਮੈਚ, ਜੋ ਅਸੀਂ ਦੇਖਦੇ ਇਕੱਠੇ ਹੋ ਕੇ, ਤੇ ਉੱਥੇ ਅਰਜਨਟੀਨਾ ਦੇ ਫੈਨ ਵੀ ਸੀ ਤੇ ਫਰਾਂਸ ਦੇ ਵੀ ਸੀਗੇ। ਅੱਛਾ। ਹਾਂ, ਤੇ ਕੁਛ ਮੇਰੇ ਵਰਗੇ ਨਿਊਟਰਲ ਵੀ ਸੀਗੇ। ਨਿਊਟਰਲ ਵੀ ਹੁੰਦੇ ਹੈਨਾ। ਤੇ ਉਹ ਤਾਂ ਹਾਰਟ ਅਟੈਕ ਹੋਣ ਵਾਲਾ ਹੋ ਗਿਆ ਸੀ ਜਦੋਂ ਇੱਕ ਵਾਰ ਹੋਇਆ ਕਰੇ 2-0 ਨੱਪ ਤਾਂ ਫਰਾਂਸ ਵਾਲੇ ਹੋ ਗਏ ਸੀ ਵੀ ਦੈਟਸ ਇਟ। ਫਿਰ ਜਦੋਂ ਗੇਮ ਸਟਾਰਟ ਹੋਈ, ਫਿਰ ਉਦੋਂ ਬਾਅਦ ਤਾਂ ਉਹਨਾਂ ਨੂੰ ਸਾਹ ਹੀ ਨਹੀਂ ਆਇਆ ਵਿਚਾਰੇ ਦੋਨੋਂ ਪਾਸੇ। ਪਰ ਤੁਸੀਂ ਇਹ ਵੇਖੋ ਨਾ, ਜਿਵੇਂ ਤੁਸੀਂ ਦੱਸ ਰਹੇ ਆ ਵੀ 70-75 ਮਿੰਟ ਤੱਕ ਵਨ ਸਾਈਡਡ ਰਿਹਾ, 80ਵੇਂ ਮਿੰਟ ਦੇ ਵਿੱਚ ਗੇਮ ਬਦਲਣੀ ਸ਼ੁਰੂ ਹੋ ਗਈ। ਹਾਂਜੀ। 3-3 ਜਿਹੜੀ ਟੀਮ 80 ਮਿੰਟ ਗੇਮ ਦੇ ਵਿੱਚ ਪਿੱਛੇ ਰਹੀ ਤੇ ਉਹ ਬਰਾਬਰੀ ਕਰ ਜੇ ਅਰਸ਼ਦੀਪ ਸਿੰਘ, ਇਹ ਬਹੁਤ ਵੱਡੀ ਗੱਲ ਆ ਮੇਰੇ ਸਾਹਮਣੇ। ਹਾਂਜੀ ਇਹ ਮੁਕਾਬਲਾ ਵਾ। ਹਾਂ, ਨਹੀਂ ਇਹ ਨਾ ਜਦੋਂ ਆਪਾਂ ਇਹ ਦੇਖਦੇ ਹੁੰਦੇ ਆ ਗੇਮਸ, ਜਨਰਲੀ ਵੱਡੀਆਂ ਗੇਮਸ ਇਹੀ ਹੁੰਦਾ ਵੀ ਇੱਕ ਗਲਤੀ ਨਹੀਂ ਮੈਚ ਦਾ ਪਾਸਾ ਪਲਟ ਜਾਂਦਾ ਹਨਾ। ਤੇ ਉਹ ਗੋਲ ਸੀਗਾ ਉਹ ਕਿਤੋਂ ਵੀ, ਇਟ ਵਾਸ ਫਰਮ ਨੋਵੇਅਰ, ਸੀਗਾ ਵੀ ਨਹੀਂ ਕੋਈ ਏਡਾ ਕੋਈ ਖਾਸ ਪਲੇ ਨਹੀਂ ਸੀਗਾ। ਤੇ ਉਹ ਪੈਨਲਟੀ ਹੋ ਗਈ, ਮਿਸਟੇਕ ਸੀ ਜਾਂ ਜਿਵੇਂ ਮਰਜ਼ੀ ਲਾ ਲਓ ਹਨਾ। ਤੇ ਉਦੋਂ ਬਾਅਦ ਚ ਉਹਨਾਂ ਨੂੰ ਫਰਾਂਸ ਨੂੰ ਐਂ ਲੱਗਣ ਲੱਗ ਗਿਆ ਵੀ ਹੁਣ ਤਾਂ ਇੱਕੋ ਹੀ ਗੋਲ ਕਰਨਾ ਹੋਰ ਹਨਾ, ਦੇ ਆਰ ਬੈਕ ਇਨ। ਫੇਰ ਤਾਂ ਉਹਨਾਂ ਨੇ 2 ਮਿੰਟਾਂ 'ਚ 2 ਗੋਲ, ਫੇਰ ਅਟੈਕ ਤੇ ਅਟੈਕ ਸੀਗਾ। ਪਰ ਅਰਜਨਟੀਨਾ ਕੋਲ ਵੀ ਚਾਂਸ ਸੀਗੇ ਪੂਰੇ, ਤੇ ਪੂਰਾ ਵਧੀਆ ਗੇਮ ਸੀਗੀ। ਪਰ ਜਿਵੇਂ ਉਹ ਅੱਜ ਮਜ਼ਾਕ 'ਚ ਵੀ ਕਹਿੰਦੇ ਸੀਗੇ, ਅਸੀਂ ਗੱਲ ਕਰਦੇ ਸੀ ਵੀ 10 ਨੰਬਰੀਆਂ ਦੀ ਗੇਮ ਸੀਗੀ ਅੱਜ ਤਾਂ। ਹਾਂ, 10 ਨੰਬਰੀਆਂ ਹਨਾ, ਜਰਸੀ ਦੋਨਾਂ ਹੀ 10 ਨੰਬਰ 10 ਜਰਸੀ 'ਚ ਖੇਡਦੇ ਆ, ਤੇ ਦੋਨਾਂ ਨੇ ਗੇਮ ਨੂੰ ਪੂਰਾ ਲਾਈਵ ਰੱਖਿਆ। ਜੀ। ਹਾਂਜੀ। ਮੈਸੀ ਨੇ ਕਹਿੰਦੇ ਐਕਸਟਰਾ ਟਾਈਮ ਦੇ ਵਿੱਚ ਜਿਹੜੇ ਗੋਲ ਕੀਤੇ, ਉਹਦੇ ਵਿੱਚ ਮੋਹਰ ਲੱਗ ਗਈ ਸੀ ਵੀ ਹੁਣ ਕੰਮ ਹੋ ਗਿਆ। ਹਾਂਜੀ, ਜਦੋਂ ਮੈਸੀ ਨੇ 3rd ਗੋਲ ਕੀਤਾ, ਉਦੋਂ ਤਾਂ ਲੱਗ ਰਿਹਾ ਸੀਗਾ ਵੀ ਹੁਣ ਗੇਮ ਓਵਰ ਹੋ ਜੂਗੀ ਹਨਾ। ਹਾਂਜੀ। ਤੇ ਅਸੀਂ ਗੱਲ ਵੀ ਕਰਦੇ ਸੀਗੇ, ਤੇ ਮੈਂ ਉਦੋਂ ਵੀ ਕਿਹਾ ਸੀਗਾ, ਮੈਂ ਕਿਹਾ ਵੀ ਜਿਵੇਂ ਵਰਲਡ ਕੱਪ ਹੁਣ ਤੱਕ ਗਿਆ, ਲੱਗਦਾ ਨਹੀਂ ਵੀ ਇਹ ਗੇਮ ਓਵਰ ਆ, ਹਜੇ ਵੀ ਕੁਛ ਨਾ ਕੁਛ ਹੋਣਾ ਇਹਦੇ 'ਚ। ਪਰ ਇਹ ਗੱਲ ਸੱਚ ਆ ਅਰਸ਼ਦੀਪ ਕਿ ਜਿਹੜਾ 2 ਗੋਲ ਹੋਏ ਆ, ਉਹ ਮਹਿਜ਼ 2 ਮਿੰਟ ਤੋਂ ਵੀ ਘੱਟ, ਕਹਿੰਦੇ 97 ਸਕਿੰਟਾਂ ਦੇ ਵਿੱਚ ਐਮਬਾਪੇ ਨੇ ਕੀਤੇ। ਹਾਂਜੀ ਹਾਂ, ਨਹੀਂ ਦੇਖੋ ਪਹਿਲਾਂ ਪੈਨਲਟੀ ਸੀ, ਫਿਰ ਦੂਜੇ ਹੀ ਅਟੈਕ ਤੇ ਉਹਨਾਂ ਨੇ ਫੇਰ ਗੋਲ ਕਰਤਾ। ਜਿਹੜਾ ਦੂਜਾ ਗੋਲ ਸੀ ਉਹ ਬਹੁਤ ਵਧੀਆ ਸੀ। ਤੇ 97 ਸੈਕਿੰਡ। ਹਾਂਜੀ ਹਾਂ, ਦੂਜਾ ਗੋਲ ਜਿਹੜਾ ਉਹ ਬਹੁਤ ਵਧੀਆ ਸੀਗਾ, ਬਹੁਤ ਵਧੀਆ ਟੀਮ ਪਲੇ ਸੀਗਾ ਹਨਾ ਐਮਬਾਪੇ ਦਾ। ਤੇ ਉਹ ਪਹਿਲੇ 80 ਮਿੰਟ ਤਾਂ ਐਮਬਾਪੇ ਦਿਖਿਆ ਹੀ ਨਹੀਂ ਗੇਮ 'ਚ ਕਿਤੇ, ਸਿਰਫ ਇੱਕ ਸ਼ਾਟ ਮਾਰਿਆ ਸੀ ਉਹਨੇ ਡੀ ਦੀ ਐਜ ਤੋਂ, ਜਿਹੜਾ ਉੱਪਰ ਗਿਆ ਹਨਾ, ਬਾਰ ਦੇ ਉੱਪਰ ਦੀ ਲੰਘਿਆ। ਨਹੀਂ ਤਾਂ ਉਹ 80 ਮਿੰਟ 'ਚ ਬਾਲ ਟੱਚ ਵੀ ਨਹੀਂ ਕੀਤੀ ਮੈਨੂੰ ਲੱਗਦਾ, ਇੰਨਾ ਉਹਦਾ ਸੀਗਾ ਹਨਾ। ਤੇ ਬਟ ਅਖੀਰਲੇ 10 ਮਿੰਟਾਂ 'ਚ ਬਸ ਫਿਰ ਗੇਮ ਬਦਲ ਗਈ ਸਾਰੀ। ਫਿਰ ਉਦੋਂ ਬਾਅਦ ਤਾਂ ਐਮਬਾਪੇ ਵਰਸਸ ਮੈਸੀ ਚੱਲੀ ਗਿਆ। ਜੀ। ਅੱਛਾ, ਇੱਕ ਨਾ ਕ੍ਰਿਸ ਬੇਮਨ ਨੇ BBC ਵੱਲੋਂ ਕਵਰੇਜ ਕਰਦੇ ਨੇ, ਉਹ ਕਹਿੰਦੇ ਮੈਂ ਹੈਰਾਨ ਆ ਵੀ ਫਰਾਂਸ ਇੰਨਾ ਫਾਡੀ ਕਿਵੇਂ ਰਿਹਾ ਪਹਿਲਾਂ, ਮਤਲਬ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਨਾ, ਕਹਿੰਦੇ ਮੈਨੂੰ ਫਰਾਂਸ ਦੀ ਇਸ ਤਰ੍ਹਾਂ ਦੀ ਪਰਫਾਰਮੈਂਸ ਤੇ ਮੈਂ ਹੈਰਾਨ ਆ। ਮੈਨੂੰ ਪਹਿਲੇ 65 ਮਿੰਟ ਮੈਨੂੰ ਸਮਝ ਨਹੀਂ ਆ ਰਿਹਾ ਵੀ ਮੈਂ ਕੀ ਪ੍ਰੈਡਿਕਟ ਕਰਾਂ, ਕੀ ਕਵਾਂ ਫਰਾਂਸ ਦੇ ਬਾਰੇ।
ਹਾਂਜੀ, ਨਹੀਂ ਜੇ ਹੁਣ ਸੋ ਫਾਰ ਵਰਲਡ ਕੱਪ 'ਚ ਦੇਖਿਆ ਜਾਵੇ ਨਾ, ਇੱਕ ਅੱਧੀ ਗੇਮ ਨੂੰ ਛੱਡ ਕੇ ਬੇਸਿਕਲੀ ਫਰਾਂਸ ਖੇਡੀ ਵੀ ਆਈ ਆ ਫ੍ਰੈਂਚ ਟੀਮ। ਅੱਛਾ। ਫ੍ਰੈਂਚ ਟੀਮ ਨੇ ਹਰੇਕ ਗੇਮ 'ਚ ਬਸ ਇੰਨਾ ਕੁ ਕੀਤਾ ਵੀ ਦੇ ਜਸਟ ਜਿੰਨਾ ਕਿ ਚਾਹੀਦਾ ਸੀ ਜਿੱਤਣ ਲਈ, ਹੈਨਾ। ਜਿਵੇਂ ਇੰਗਲੈਂਡ ਗੇਮ ਵੀ ਸੀ, ਇੰਗਲੈਂਡ ਜ਼ਿਆਦਾ ਬੈਟਰ ਟੀਮ ਸੀ ਇਹਨਾਂ ਦੀ ਮੈਜੋਰਟੀ ਆਫ ਦ ਗੇਮ 'ਚ, ਪਰ ਇਹਨਾਂ ਕੋਲ 2 ਚਾਂਸ ਆਏ, 2 ਗੋਲ ਕਰਤੇ। ਇੰਗਲੈਂਡ ਕੋਲ 2 ਆਏ, ਉਹਨਾਂ ਤੋਂ 1 ਹੋਇਆ, 1 ਉਹਨਾਂ ਨੇ ਪੈਨਲਟੀ ਮਿਸ ਕਰ ਲਈ। ਹਰੇਕ ਇਹਨਾਂ ਦਾ ਐਂ ਹੀ ਰਿਹਾ, ਇੱਕ ਅੱਧੀ ਗੇਮ ਨੂੰ ਛੱਡ ਜੇ ਦਿੱਤਾ ਹੋਵੇ ਗਰੁੱਪ ਸਟੇਜ ਤੋਂ ਲੈ ਕੇ, ਲੱਗਦੇ ਸੀਗੇ ਸੋਲਿਡ ਟੀਮ, ਤੇ ਬਟ ਐਂ ਨਹੀਂ ਸੀਗਾ ਵੀ ਕਿਤੇ ਵੀ ਟੋਟਲੀ ਡੋਮੀਨੇਟ ਕੀਤਾ ਹੋਵੇ, ਵੀ ਟੋਟਲੀ ਹਾਂ ਤੇ ਉਵੇਂ ਖੇਡਿਆ ਹੁਣ ਤੱਕ ਵੀ। ਅੱਜ ਵੀ ਐਵੇਂ ਲੱਗ ਰਿਹਾ ਸੀਗਾ ਵੀ ਉਹ 2-2 ਕਰ ਲਏ ਵੀ ਠੀਕ ਆ, ਹੁਣ ਇਹਨਾਂ ਨੇ ਜਿੱਤ ਜਾਣਾ ਤੀਜਾ ਕਰਕੇ, ਤੇ ਵੀ ਬਸ ਇਹਨਾਂ ਨੇ ਇਨਫ ਹੀ ਕਰਨਾ ਜਿੱਤਣ ਲਈ, ਹੈ ਨਾ। ਤੇ ਬਟ ਗੇਮ ਅੱਜ ਬਹੁਤ ਵਧੀਆ ਸੀਗੀ। ਪਰ ਜਿਸ ਤਰੀਕੇ ਦੀ ਦੇਖੋ 65-70 ਮਿੰਟ ਗੇਮ 'ਚ ਪਿੱਛੇ ਰਹੇ, ਜਿਸ ਤਰੀਕੇ ਦੀ ਵਾਪਸੀ ਕੀਤੀ, ਉਹ ਵੀ ਤਾਂ ਹੈਰਾਨ ਹੀ ਕੀਤਾ ਨਾ। ਹਾਂਜੀ ਹਾਂ, ਨਹੀਂ ਉਹ ਸਬਸਟੀਟਿਊਸ਼ਨਸ ਹੋਈਆਂ, ਜਿਵੇਂ ਪਹਿਲੇ ਹਾਫ 'ਚ ਸਬਸਟੀਟਿਊਸ਼ਨ ਨਹੀਂ ਹੋਣੀਆਂ 2, ਤੁਸੀਂ ਮੇਨ ਪਲੇਅਰ ਜਿਹੜੇ ਵਰਲਡ ਕੱਪ ਦੇ ਸਟਾਰ ਸੀ ਹੁਣ ਤੱਕ ਦੇ ਫਰਾਂਸ ਦੇ, ਹੈ ਨਾ, ਦੋਨਾਂ ਨੂੰ ਸਬਸਟੀਟਿਊਟ ਕੀਤਾ। ਫਿਰ ਦੂਜੇ ਹਾਫ 'ਚ ਵੀ ਕੋਈ ਗੇਮ ਉਹਨਾਂ ਨੇ ਬਦਲਣਾ ਵੀ ਕੋਈ ਚੇਂਜਸ ਨਹੀਂ ਆਈ, ਐਂਡ ਤੇ ਜਾ ਕੇ ਫਿਰ ਚੇਂਜਸ। ਇਹ ਤਾਂ ਜ਼ਰੂਰ ਸੀਗਾ ਵੀ ਹੈਰਾਨੀ ਵਾਲੀ ਗੱਲ ਵੀ ਫ੍ਰੈਂਚ ਨੇ ਅਟੈਕ ਨਹੀਂ ਕੀਤਾ ਅਰਜਨਟੀਨਾ ਤੇ ਜਿੰਨਾ ਇਹਨਾਂ ਨੂੰ ਕਰਨਾ ਚਾਹੀਦਾ ਸੀ, ਹੈ ਨਾ। ਕਿਵੇਂ ਪਰ ਕ੍ਰਾਸਿਸ ਮਗਰੋਂ ਆਉਂਦੇ ਸੀਗੇ ਬਾਕਸ 'ਚ, ਉਹ ਪਹਿਲਾਂ ਨਹੀਂ ਆਏਗੇ ਜਦੋਂ, ਹਾਲਾਂਕਿ ਉਹਨਾਂ ਦਾ ਨੰਬਰ 9 ਜਿਹੜਾ ਸਟਰਾਈਕਰ ਹੈ ਜਰੂਰ ਉਦੋਂ ਖੇਡਦਾ ਸੀ, ਉਹ ਸਿਰਫ ਕ੍ਰਾਸਿਸ ਤੇ ਹੀ ਖੇਡਦਾ ਉਹ, ਹਨਾ। ਹੈਡਰ ਉਹਦੇ ਮਸ਼ਹੂਰ ਨੇ, ਤੇ ਇਹਨਾਂ ਨੇ ਇੱਕ ਵੀ ਬਾਲ ਕ੍ਰਾਸ ਨਹੀਂ ਕੀਤਾਗਾ ਫਸਟ ਹਾਫ 'ਚ। ਪਹਿਲੇ 67ਵੇਂ 68ਵੇਂ ਮਿੰਟ 'ਚ ਜਾ ਕੇ ਫਰਾਂਸ ਨੇ ਪਹਿਲਾ ਸ਼ਾਟ ਮਾਰਿਆ ਗੋਲ ਤੇ, ਉਹ ਵੀ ਆਫ ਗੋਲ ਤੇ ਨਹੀਂ ਸੀਗਾ, ਗੋਲ ਤੋਂ ਬਾਹਰ ਸੀ। ਪਹਿਲਾ ਸ਼ਾਟ ਲਿਆ। 67 ਮਿੰਟ ਤੱਕ ਤਾਂ ਇਹਨਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਉਹਨਾਂ ਨੇ ਡੀ 'ਚ, ਇੰਨਾ ਵਧੀਆ ਖੇਡੀਏ, ਜਾਂ ਇਹ ਆਪ ਨਹੀਂ ਬੜੇ ਜਿਵੇਂ ਮਰਜ਼ੀ ਲਾ, ਹੈ ਨਾ। ਗੇਮ ਬਹੁਤ ਬੋਰਿੰਗ ਸੀਗੀ ਪਹਿਲਾਂ ਤਾਂ, ਹਾਂ। ਅਰਜਨਟੀਨਾ ਹੀ ਅਰਜਨਟੀਨਾ ਸੀ ਸਾਰੇ ਪਾਸੇ। ਅੱਛਾ, ਕੁਝ ਖਾਸ ਜਿਹੜੀਆਂ ਤੱਥ ਨੇ ਉਹ ਅਰਸ਼ਦੀਪ ਸਿੰਘ ਜੀ ਇਦਾਂ ਵਾ ਕਿ ਫਰਾਂਸ ਦੀ ਟੀਮ ਪਿਛਲੇ 7 ਵਿਸ਼ਵ ਕੱਪਾਂ ਦੇ ਵਿੱਚੋਂ 4 ਵਾਰ ਫਾਈਨਲ 'ਚ। ਹਾਂਜੀ ਹਾਂ, ਉਹਨਾਂ ਦੇ ਅੰਕੜੇ ਬੋਲਦੇ ਨੇ। ਫਰਾਂਸ ਦੀ ਟੀਮ ਕਹਿੰਦੇ 2022 ਤੋਂ ਪਹਿਲਾਂ 98, 6 ਤੇ 2018 ਦੇ ਵਿੱਚ ਫਾਈਨਲ ਖੇਡਿਆ। ਤੇ ਅਰਜਨਟੀਨਾ ਤੇ ਫਰਾਂਸ ਦੇ ਵਿਚਾਲੇ ਹੁਣ ਤੱਕ 12 ਮੁਕਾਬਲੇ ਹੋਏ ਆ, 6 ਮੁਕਾਬਲੇ ਅਰਜਨਟੀਨਾ ਨੇ ਜਿੱਤੇ। ਮਤਲਬ ਮੈਂਟਲੀ ਵੀ ਕਿਤੇ ਨਾ ਕਿਤੇ ਉਹ ਗੇਮ ਚੱਲ ਰਹੀ ਸੀ ਵੀ ਅਰਜਨਟੀਨਾ ਦੇ ਹਾਵੀ ਹੋਣ ਦਾ ਸ਼ਾਇਦ ਇਹ ਵੀ ਕਾਰਨ ਹੋ ਸਕਦਾ। ਹਾਂਜੀ, ਨਹੀਂ ਦੇਖੋ ਫਰਾਂਸ ਨੇ ਜਿੱਤਿਆ, 3 ਬਰਾਬਰੀ ਖਤਮ ਹੋਇਆ, 12 ਮੁਕਾਬਲੇ। ਹਾਂਜੀ, ਨਹੀਂ ਜਿਵੇਂ ਜਿਹੜੀ ਹੁਣ ਰੀਸੈਂਟ ਹਿਸਟਰੀ ਆ ਨਾ ਪਿਛਲੇ 20 ਸਾਲ ਦੀ, ਉਹ 'ਚ ਫ੍ਰੈਂਚ ਬਹੁਤ ਸਟਰੋਂਗ ਨੇ, ਹੈ ਨਾ। ਜਿਵੇਂ ਤੁਸੀਂ ਕਿਹਾ ਵੀ 4 ਵਰਲਡ ਕੱਪ ਫਾਈਨਲ 'ਚ ਗਏ, ਹੈ ਨਾ, 4 'ਚੋਂ 2 ਜਿੱਤ ਗਏ, 2 ਹਾਰ ਗਏ, ਅੱਜ ਹੁਣ ਦੂਜਾ ਹਾਰ ਗਏ। ਤੇ ਬਟ ਫਰਾਂਸ ਹੁਣ ਫੇਵਰੇਟ ਮੰਨੇ ਜਾਂਦੇ ਸੀ ਇਹ ਗੇਮ ਲਈ ਜੀ, ਹੈ ਨਾ। ਤੇ ਕਿਉਂਕਿ ਬੈਟਰ ਟੀਮ ਆ ਉਹਨਾਂ ਨੂੰ, ਐਜ਼ ਅ ਟੀਮ ਫਰਾਂਸ ਵਾਲੇ ਬੈਟਰ ਸੀ ਅਰਜਨਟੀਨਾ ਨੂੰ, ਹੈ ਨਾ। ਬਟ ਅਰਜਨਟੀਨਾ ਖੇਡੀ ਵਧੀਆ, ਮੋਸਟ ਆਫ ਦਾ ਗੇਮ ਦੇ ਪਲੇਡ ਗੁੱਡ, ਉਹਨਾਂ ਦਾ ਗੇਮ ਪਲਾਨ ਵਧੀਆ ਸੀਗਾ, ਸਾਰਾ ਕੁਝ ਵਧੀਆ ਸੀਗਾ, ਹੈ ਨਾ। ਡੀ ਮਾਰੀਆ ਦੇਖੋ ਪਹਿਲੇ ਗੇਮਾਂ 'ਚ ਖੇਡਿਆ ਨਹੀਂ, ਐਤਕੀ ਉਹਦੀ ਐਨ ਅੱਜ ਉਹਨੇ ਸਟਾਰਟ ਕੀਤਾ ਤੇ ਉਹਨੇ ਫਿਰ ਗੋਲ ਵੀ ਕੀਤਾ। ਜਿਹੜਾ ਉਹਦਾ ਕੋਚ ਸੀਗਾ ਉਹ ਪ੍ਰਿਪੇਅਰ ਕਰ ਰਿਹਾ ਸੀਗਾ ਫਰਾਂਸ ਲਈ, ਹੈ ਨਾ। ਠੀਕ ਹੈ, ਫ੍ਰੈਂਚ ਨੇ ਆਪਦੀ ਰੈਗੂਲਰ ਟੀਮ ਕਢਾਈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਸਟਰੋਂਗ ਹੈਗੇ ਹਾਂ, ਹੈ ਨਾ। ਹਾਂਜੀ ਹਾਂਜੀ। ਤੇ ਬਟ ਉਹਨਾਂ ਨੇ ਦੇਖ ਲਓ ਫਿਰ 40ਵੇਂ ਮਿੰਟ 'ਚ 2 ਸਬਸਟੀਟਿਊਸ਼ਨਾਂ ਕਰਤੀਆਂ, 41ਵੇਂ 'ਚ ਸਾਰਾ ਕੁਝ ਪਲਾਨ ਚੇਂਜ ਕੀਤਾ, ਹੈ ਨਾ, ਗੇਮ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜੀ, ਪਰ ਉਦੋਂ ਨੂੰ ਲੇਟ ਹੋ ਗਿਆ ਸੀ, 2 ਗੋਲ ਹੋ ਗਏ ਸੀ ਐਡੇ ਵਰਲਡ ਕੱਪ 'ਚ, ਪਰ 2 ਗੋਲ ਖਾ ਕੇ ਵੀ ਬਰਾਬਰੀ ਤੇ 2-2 ਆਉਣਾ ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ, ਫਾਈਨਲ 'ਚ ਵੀ, ਹੈ ਨਾ। ਜੀ ਜੀ। ਅੱਛਾ, ਇੱਕ ਗੱਲ ਹੋਰ ਹੈ, ਇੱਕ ਇੰਟਰਸਟਿੰਗ ਫੈਕਟ ਇਹ ਆ ਵੀ ਫਰਾਂਸ ਦੀ ਟੀਮ ਨੂੰ ਉਹਨਾਂ ਦੇ ਪਿਛਲੇ 10 ਵਿਸ਼ਵ ਕੱਪਾਂ ਦੇ ਵਿੱਚੋਂ ਕੋਈ ਵੀ ਦੱਖਣੀ ਅਮਰੀਕੀ ਟੀਮ ਹਰਾ ਨਹੀਂ ਸਕੀ। 1978 ਦੇ ਵਿੱਚ ਅਰਜਨਟੀਨਾ ਨੇ ਫਰਾਂਸ ਨੂੰ ਹਰਾਇਆ ਸੀ। ਹਾਂਜੀ, ਨਹੀਂ ਅਰਜਨਟੀਨਾ ਬਹੁਤ ਸਟਰੋਂਗ ਟੀਮ ਆ, ਜਿਵੇਂ ਇਹਨਾਂ ਨੇ 2-3 ਜਦੋਂ 80s 78 ਵੇਲੇ ਇਹ ਬਹੁਤ ਸਟਰੋਂਗ ਟੀਮ ਸੀ। 78, 82, 86, 90 ਉਹ 12 ਸਾਲ ਦਾ ਟਾਈਮ ਸੀ ਜਦੋਂ ਮੈਰਾਡੋਨਾ ਖੇਡਦਾ ਸੀ ਇਹਨਾਂ 'ਚ, ਹਨਾ। ਤੇ ਉਹ 10-12 ਸਾਲ 'ਚ ਇਹਨਾਂ ਨੇ 78 ਵਾਲਾ ਵਰਲਡ ਕੱਪ ਜਿੱਤਿਆ, ਫਿਰ ਇਹਨਾਂ ਨੇ 86 ਵਾਲਾ ਜਿੱਤਿਆ, ਮੈਰਾਡੋਨਾ ਨੇ ਜਿੱਤਿਆ ਜਿਹੜਾ, ਫਿਰ 90 'ਚ ਫਾਈਨਲ 'ਚ ਹਾਰੇ, ਹੈ ਨਾ। ਸੋ ਉਦੋਂ ਤਾਂ ਪੂਰੇ ਇਹ ਸਟਰੋਂਗ ਸੀਗੇ, ਤੇ ਉਦੋਂ ਤਾਂ ਫਿਰ ਸਾਰੀਆਂ ਟੀਮਾਂ ਨੂੰ ਇਹਨਾਂ ਨੇ ਹਰਾਉਣਾ ਹੀ ਸੀਗਾ, ਹੈ ਨਾ। ਤੇ 98 ਤੋਂ ਬਾਅਦ ਫਰਾਂਸ ਦੀ ਟੀਮ ਬਹੁਤ ਸਟਰੋਂਗ ਹੋ ਗਈ ਸੀ। ਅੱਛਾ, ਮਤਲਬ ਸਾਊਦੀ ਅਰਬ ਵਾਲੇ ਵੀ ਆਪਦੇ ਆਪ ਤੇ ਫਖਰ ਤਾਂ ਕਰਦੇ ਹੀ ਹੋਣਗੇ ਵੀ ਜਿਹੜੇ ਅੱਜ ਵਰਲਡ ਕੱਪ ਜੇਤੂ ਅਸੀਂ ਹਰਾਏ ਵੇ ਆ। ਦੇਖ ਲਓ ਵੀ ਪਹਿਲੀ ਗੇਮ ਹਾਰ ਗਏ ਸੀ, ਪਹਿਲੀ ਗੇਮ ਹਾਰੇ ਸੀ, ਹੈ ਨਾ। ਉਦੋਂ ਕਿੱਡਾ ਕ੍ਰਾਈਸਿਸ ਲੱਗਦਾ ਸੀਗਾ ਵੀ ਅਰਜਨਟੀਨਾ ਤਾਂ ਜਾਊਗੀ, ਬਾਹਰ ਹੋ ਜਾਊਗੀ, ਇਹਨੇ ਅਗਲੀ ਸਟੇਜ 'ਚ ਵੀ ਨਹੀਂ ਜਾਣਾ। ਬਟ ਐਂ ਨਾ 2010 ਵਰਲਡ ਕੱਪ 'ਚ ਵੀ ਅਸੀਂ ਸਪੇਨ ਆਪਦੀ ਪਹਿਲੀ ਗੇਮ ਹਾਰ ਗਈ ਸੀ, ਪਰ ਉਹ ਐਂਡ ਤੇ ਵਰਲਡ ਕੱਪ ਜਿੱਤ ਗਏ ਸੀ, ਹੈ ਨਾ। ਤੇ ਇਹ ਜਿਹੜੀ ਸਾਰੀ ਵਰਲਡ ਕੱਪ ਦੇਖੋ ਇਹਨਾਂ ਨੇ ਜਿੱਤਿਆ ਮੈਸੀ ਕਰਕੇ ਹੀ ਆ। ਮੈਸੀ ਨੇ ਪਹਿਲਾ ਪਲੇਅਰ ਬਣਿਆ, ਮੈਸੀ ਜੀ ਨੇ ਹਰੇਕ ਨੌਕਆਊਟ ਸਟੇਜ 'ਚ ਗੋਲ ਕੀਤੇ ਆ, ਬਿਲਕੁਲ। ਪਹਿਲਾ ਰਾਊਂਡ 16 'ਚ ਕੀਤਾ, ਫਿਰ ਕੁਆਟਰ ਫਾਈਨਲ, ਸੈਮੀਫਾਈਨਲ, ਫਾਈਨਲ 'ਚ 2 ਕੀਤੇ। ਜੀ ਜੀ। ਤੇ ਇਕੱਲੇ ਗੋਲ ਹੀ ਨਹੀਂ ਕਰਦਾ ਸੀਗਾ, ਅਸਿਸਟ ਵੀ ਉਹਦੇ ਹੈਗੇ ਨੇ, 3-4 ਅਸਿਸਟ ਨੇ। ਅਰਜਨਟੀਨਾ ਦਾ ਤੀਜਾ ਮੇਰੇ ਖਿਆਲ ਦੇ ਵਿੱਚ ਵਰਲਡ ਕੱਪ, ਤੀਜਾ ਵਰਲਡ ਕੱਪ 86, 78 ਤੇ ਹੁਣ 22 ਵਾਲਾ, ਤੇ 1-2 ਵਾਰੀ ਫਾਈਨਲ 'ਚ ਵੀ ਹਾਰ ਗਏ ਆ। 2014 'ਚ ਮੈਸੀ ਸੀਗਾ, ਉਦੋਂ ਹਾਰ ਗਏ ਸੀ ਜਰਮਨੀ ਨੂੰ। ਫਰਾਂਸ ਦੇ ਬੜੇ
ਤਕੜੇ ਫੈਕਟ ਆ। ਕਿੰਨੇ ਵਾਰ ਉਹ ਮਤਲਬ ਪਿਛਲੇ 7 ਮੈਂ ਪੜ੍ਹ ਰਿਹਾ ਸੀਗਾ, 7 ਵਰਲਡ ਕੱਪ ਦੇ ਵਿੱਚੋਂ ਤੁਸੀਂ ਘੱਟੋ ਘੱਟ ਬਾਹਲਾ ਵੀ ਨਹੀਂ 4 ਵਾਰ ਫਾਈਨਲ ਦੇ ਵਿੱਚ ਗਏ। ਹਾਂ ਨਹੀਂ, ਇਹ ਤਾਂ ਬਹੁਤ ਹੀ ਸਟਰੋਂਗ ਫੈਕਟ ਤਕੜਾ ਹੈ ਫੈਕਟ ਇਹ ਤਾਂ ਬ੍ਰਾਜ਼ੀਲ ਵੀ ਨਹੀਂ ਗਈ ਇੰਨੀ ਵਾਰੀ ਤਾਂ ਸਭ ਤੋਂ 20 ਸਾਲਾਂ ਦੀ ਸਟਰੋਂਗ ਟੀਮ ਫ੍ਰੈਂਚ ਹੀ ਆ ਰਹੀ ਹੈ ਜੇ ਆਪਾਂ ਉਸ ਹਿਸਾਬ ਨਾਲ ਦੇਖਿਆ ਜਾਵੇ 4 ਫਾਈਨਲ ਤੇ ਬਾਕੀ ਐ ਵੀ ਪਲੇਅਰ ਵੀ ਬਹੁਤ ਵੱਡੇ ਵੱਡੇ ਹੋਏ ਪਿਛਲੇ 20-25 ਸਾਲ ਚ ਫ੍ਰੈਂਚ ਲਈ ਪਲੇਅਰ ਚੰਗੇ ਹੋਏ ਹੁਣ ਮਬਾਪੇ ਨੇ ਹੁਣ ਅੱਜ ਮਿਲਦਾ 12-13 ਗੋਲ ਹੋ ਗਏ ਇਹਦੇ ਵਰਲਡ ਕੱਪ ਚ ਜਿਹੜੇ ਕਰੰਟ ਪਲੇਅਰਸ ਚੋਂ ਸਭ ਤੋਂ ਜ਼ਿਆਦਾ ਗੋਲ ਵਰਲਡ ਕੱਪ ਚ ਇਹਦੇ ਤੇ ਇਹਨੇ ਤਾਂ ਹਜੇ 22 ਸਾਲ ਤੱਕ 23 ਦਾ ਇਹਨੇ 3 ਵਰਲਡ ਕੱਪ ਹੋਰ ਖੇਡਣੇ ਹਾਈਐਸਟ 16 ਦਾ ਮੇਰੇ ਖਿਆਲ ਚ 17 ਦਾ ਨਹੀਂ ਉਹ ਪਰ ਉਹ ਹੁਣ ਖੇਡਦੇ ਨਹੀਂਗੇ ਜਿਹੜੇ ਕਰੰਟ ਪਲੇ ਐਕਟਿਵ ਪਲੇਅਰ ਨੇ। ਅੱਛਾ ਠੀਕ ਹੈ ਉਹ ਚ ਮੈਸੀ ਦੇ 12 ਨੇ ਮਿਲਾ ਮਬਾਪੇ 13 ਨੇ ਕੁਛ ਐਵੇਂ ਦਾ ਸਟੈਟ ਹੈਗਾ ਠੀਕ ਹੈ ਤੇ ਮੈਸੀ ਦਾ ਰਿਟਾਇਰ ਹੋਣ ਲੱਗਿਆ ਮੈਸੀ ਦਾ ਅਖੀਰਲਾ ਵਰਲਡ ਕੱਪ ਹੋਣਾ ਹੈ ਤੇ ਉਹਨੇ ਸ਼ੁਰੂ ਕੀਤਾ ਆਪਦਾ ਕਰੀਅਰ। ਪਰ ਇਹ ਵੀ ਕੀ ਅਰਸ਼ ਇਹ ਵੀ ਸੱਚ ਹੈ ਵੀ ਜਿਹੜੇ ਵਰਲਡ ਦੇ ਕਈ ਮਹਾਨ ਖਿਡਾਰੀ ਆ ਉਹ ਆਪਦੇ ਖੇਡ ਸਮੇਂ ਦੇ ਦੌਰਾਨ ਆਪਦੀ ਟੀਮ ਨੂੰ ਵਰਲਡ ਕੱਪ ਨਹੀਂ ਦਿਵਾ ਸਕੇ। ਇਸ ਤਰ੍ਹਾਂ ਦੇ ਵੀ ਖਿਡਾਰੀ ਹੈਗੇ? ਨਹੀਂ ਬਹੁਤ ਪਲੇਅਰ ਨੇ ਇਹੋ ਜਿਹੇ ਜਿਹੜੇ ਹਨਾ ਜਿਨ੍ਹਾਂ ਤੋਂ ਵਰਲਡ ਕੱਪ ਨਹੀਂ ਜਿੱਤ ਹੋਇਆ। ਰੋਨਾਲਡੋ ਪੋਰਚੁਗੀਜ਼ ਰੋਨਾਲਡੋ ਹੀ ਲਾ ਲਓ ਤੁਸੀਂ ਹਾਂਜੀ ਹਨਾ ਗ੍ਰੇਟੈਸਟ ਆਫ ਆਲ ਟਾਈਮ ਕਹਿੰਦੇ ਆ ਉਹਨੂੰ ਹਨਾ ਤੇ ਉਹ ਤੇ ਮੈਸੀ ਦਾ ਹਮੇਸ਼ਾ ਡਿਬੇਟ ਰਹੀ ਹੈ ਵੀ ਕਿਹੜਾ ਸਭ ਤੋਂ ਵਧੀਆ ਪਲੇਅਰ ਹੈ। ਉਹ ਅੱਜ ਹੁਣ ਡਿਬੇਟ ਖਤਮ ਹੋ ਜਾਣੀ ਚਾਹੀਦੀ ਹੈ ਹਾਂ ਕਿਉਂਕਿ ਮੈਸੀ ਨੇ ਇਕੱਲੇ ਨੇ ਉਹਨਾਂ ਨੂੰ ਵਰਲਡ ਕੱਪ ਜਿਤਾਤਾ ਠੀਕ ਹੈ ਰੋਨਾਲਡੋ ਤੋਂ ਨਹੀਂ ਜਿੱਤ ਹੋਇਆ ਠੀਕ ਹੈ। ਤੇ ਜਦੋਂ ਫਿਰ ਐਂ ਗ੍ਰੇਡਸ ਦੀ ਗੱਲ ਹੁੰਦੀ ਆ ਫੁੱਟਬਾਲ ਦੇ ਗ੍ਰੇਡਸ ਦੀ ਗੱਲ ਹੁੰਦੀ ਆ ਉਦੋਂ ਆਪਾਂ ਪੁਰਾਣੇ ਪਲੇਅਰਸ ਤੋਂ ਤਾਂ ਹੀ ਮੈਰਾਡੋਨਾ ਤੇ ਪੇਲੇ ਦੀਆਂ ਗੱਲਾਂ ਕਰਦੇ ਕਿਉਂਕਿ ਮੈਰਾਡੋਨਾ ਨੇ 86 ਵਾਲਾ ਜਿਤਾਤਾ ਸੀ ਤੇ 90 ਵਾਲਾ ਉਹ ਫਾਈਨਲ ਚ ਲੈ ਗਿਆ ਸੀ ਇਹਨਾਂ ਨੂੰ ਠੀਕ ਹੈ ਜੀ। ਤੇ ਪੇਲੇ 4 ਵਰਲਡ ਕੱਪ ਖੇਡਿਆ ਤੇ 3 ਉਹਨੇ ਜਿਤਾਤੇ 58 62 ਤੇ 70 66 ਤੇ ਉਹ ਗਰੁੱਪ ਸਟੇਜ ਚੋਂ ਬਾਹਰ ਹੋ ਗਏ ਸੀ। ਉਹਦਾ ਕਾਰਨ ਇਹ ਸੀ ਪੇਲੇ ਇੰਜਰਡ ਸੀ ਉਦੋਂ ਉਹ ਖੇਡਣ ਦੀ ਕੋਸ਼ਿਸ਼ ਕੀਤੀ ਬਟ ਉਹ ਹੈ ਨਹੀਂ ਸੀ ਉਹਦੇ ਬਿਨਾਂ ਜੀ ਹਨਾ ਤੇ ਉਹਨੇ 3 ਵਰਲਡ ਕੱਪ ਜਿੱਤੇ ਆ। ਗੋਲ ਤਾਂ ਚਲੋ ਮੈਸੀ ਹੁਣ ਜੇ ਆਪਾਂ ਜਿਹੜੇ ਵਰਲਡ ਦੇ ਬੈਸਟ ਫੁੱਟਬਾਲਰ ਕਹਿੰਦੇ ਨੇ ਹੁਣ ਤੱਕ ਦੇ ਉਹ ਪਹਿਲਾਂ ਪੇਲੇ ਤੇ ਮੈਰਾਡੋਨਾ ਦੀ ਗੱਲ ਹੁੰਦੀ ਹੋਰ ਵੀ ਹੈਗੇ 1-2 ਜਿਨ੍ਹਾਂ ਦੀ ਆਪਾਂ ਗੱਲ ਕਰ ਸਕਦੇ ਹਾਂ ਜਾਰਜ ਬੈਸਟ ਹੈ ਤੇ ਬਟ ਪੇਲੇ ਮੈਰਾਡੋਨਾ ਦੀ ਗੱਲ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਸਹੀ ਹੈ ਉਵੇਂ ਮੈਸੀ ਤੇ ਰੋਨਾਲਡੋ ਨਹੀਂ ਜਾਣਦੀ ਹੈ ਹਨਾ। ਹੁਣ ਇਹਨਾਂ ਚ ਵੀ ਹੈਗਾ ਵੀ ਕੌਣ ਜਿੱਤਿਆ ਹੁਣ ਘੱਟੋ ਘੱਟ ਇਹ ਕਹਿ ਸਕਦਾ ਮੈਸੀ ਕਹਿ ਸਕਦਾ ਵੀ ਇਹਨੇ ਆਪਦੀ ਜ਼ਿੰਦਗੀ ਜੋ ਜਿੱਤ ਸਕਦਾ ਇੱਕ ਫੁੱਟਬਾਲਰ ਉਹ ਸਾਰਾ ਜਿੱਤ ਲਿਆ ਬਿਲਕੁਲ ਦੁਨੀਆ ਜਿੱਤ ਲਈ ਹਾਂ। ਇਸ ਵਰਲਡ ਕੱਪ ਦੇ ਦੌਰਾਨ ਕਈ ਹੋਰ ਵੀ ਮੈਚ ਐਸੇ ਹੋਏ ਜਿਨ੍ਹਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਖਾਸ ਕਰਕੇ ਜਿਹੜਾ ਮੋਰੱਕੋ ਵਾਲਾ ਸੀਗਾ ਸੈਮੀਫਾਈਨਲ ਤੱਕ ਪਹੁੰਚਣ ਨਾਲ ਮੋਰੱਕੋ ਪਹਿਲਾ ਅਫਰੀਕੀ ਤੇ ਅਰਬ ਦੇਸ਼ ਬਣਿਆ। ਹਾਂਜੀ ਨਹੀਂ ਵਰਲਡ ਕੱਪ ਦੀ ਇਹ ਸਟੋਰੀ ਦੇਖੀ ਜਾਵੇ ਜਿਹੜੀ ਫੇਰੀ ਟੇਲ ਸਟੋਰੀ ਕਹਿੰਦੇ ਅੰਗਰੇਜ਼ੀ ਚ ਹੈ ਨਾ ਉਹ ਮੋਰੱਕੋ ਸੀ ਹਨਾ। ਮੋਰੱਕੋ ਇਹ ਵੀ ਨਹੀਂਗਾ ਵੀ ਐਵੇਂ ਲੀਪ ਫਰੌਗ ਕਰਕੇ ਵੀ ਐਵੇਂ ਡਿਫੈਂਸਿਵ ਖੇਡ ਖਿਡਾਇਆ ਉਹਨਾਂ ਬੜੀ ਵਧੀਆ ਫੁੱਟਬਾਲ ਖੇਡੀ ਹਨਾ। ਐਂਡ ਤੇ ਵੀ ਉਹਨਾਂ ਨੂੰ ਇੰਜਰੀਆਂ ਹੋ ਗਈਆਂ ਉਹਦੇ ਬੈਕ ਫੋਰ ਚ 3 ਪਲੇਅਰ ਇੰਜਰਡ ਸੀਗੇ ਹਨਾ ਟੈਂਪਰੇਰੀ ਹਾਂ ਤੇ ਉਹ ਫਿਰ ਉਹਦੇ ਨਾਲ ਉਹ ਅਖੀਰ ਠੀਕ ਹੈ ਚਲੋ ਸੈਮੀਫਾਈਨਲ ਚ ਹਾਰ ਗਏ ਤੇ ਬਟ ਇਸ ਵਰਲਡ ਕੱਪ ਦੀ ਇਹ ਸਟੋਰੀ ਮੈਸੀ ਤੋਂ ਬਾਅਦ ਆਉਂਦੀ ਆ ਕੋਈ ਤਾਂ ਉਹ ਮੋਰੱਕੋ ਦੀ ਆਉਂਦੀ ਆ ਪਰ ਉਲਟ ਫਿਰ ਜਰਮਨੀ ਤੇ ਜਾਪਾਨ ਵਾਲਾ ਵੀ ਉਲਟ ਫਿਰ ਕਹਿ ਸਕਦੇ ਆ ਜਿਹੜਾ ਜਾਪਾਨ ਜਿੱਤ ਗਿਆ ਸੀ ਜਰਮਨੀ ਨੂੰ ਹਰਾਤਾ ਸੀ। ਹਾਂਜੀ ਨਹੀਂ ਉਹ ਦੇਖੋ ਜੇ ਵਰਲਡ ਕੱਪ ਦਾ ਸਭ ਤੋਂ ਵੱਡਾ ਅਪਸੈਟਸ ਚ ਆਉਂਦਾ ਸਾਊਦੀ ਅਰੇਬੀਆ ਨੇ ਜਿਹੜਾ ਅਰਜਨਟੀਨਾ ਨੂੰ ਹਰਾਇਆ ਠੀਕ ਹੈ ਹਾਂ ਉਹ ਤਾਂ ਤੇ ਉਦੋਂ ਬਿਨਾਂ ਫਿਰ ਜਰਮਨੀ ਹਾਰੀ ਉਹ ਵੀ ਚਲੋ ਅਪਸੈਟ ਨੇ ਪਰ ਉਹ ਐਡਾ ਵੱਡਾ ਅਪਸੈਟ ਨਹੀਂ ਸਭ ਤੋਂ ਵੱਡਾ ਅਪਸੈਟ ਗਿਣਿਆ ਜਾਂਦਾ ਹੁਣ ਤੱਕ ਦੀ ਹਿਸਟਰੀ ਦੇ ਸਭ ਤੋਂ ਵੱਡੇ ਅਪਸੈਟਸ ਚੋਂ ਪਹਿਲਾ ਮੈਚ ਹਾਰਨ ਵਾਲੀ ਟੀਮ ਵਰਲਡ ਕੱਪ ਜਿੱਤੀ ਹਾਂ ਨਹੀਂ ਉਹ ਵੀ ਅਰਜਨਟੀਨਾ ਨੂੰ ਹਰਾਤਾ ਹਾਂ ਇਹ ਸਾਊਦੀ ਅਰਬ ਤਾਂ ਕੋਈ ਲੱਗਦਾ ਤਾਂ ਹੈ ਨਹੀਂ ਸੀ ਕੋਈ ਚਾਂਸ ਹੈ ਨਾ ਤੇ ਉਸ ਐਂਗਲ ਤੋਂ ਹੋਰ ਵੀ ਬਥੇਰਾ ਬੈਲਜੀਅਮ ਬਾਹਰ ਹੋਈ ਬੈਲਜੀਅਮ ਜਿਵੇਂ ਹੁਣ ਜਦੋਂ ਵਰਲਡ ਕੱਪ ਆਉਣ ਤੋਂ ਪਹਿਲਾਂ ਨੰਬਰ 1 ਰੈਂਕਡ ਟੀਮ ਸੀਗੀ ਬ੍ਰਾਜ਼ੀਲ ਤੇ ਨੰਬਰ 2 ਬੈਲਜੀਅਮ ਸੀ ਹਨਾ। ਬੈਲਜੀਅਮ ਪਿਛਲੇ ਕਿੰਨੇ ਸਾਲਾਂ ਤੋਂ 8-9 ਸਾਲਾਂ ਤੋਂ ਨੰਬਰ 1 ਨੰਬਰ 2 ਤੇ ਰਹੀ ਹੈ ਤੇ ਉਹ ਗਰੁੱਪ ਸਟੇਜ ਚ ਬਾਹਰ ਹੋ ਜਾਂਦੀ ਹਨਾ। ਇਹ ਬਹੁਤ ਵੱਡੀ ਨਿਊਜ਼ ਸੀਗੀ ਬਿਲਕੁਲ ਹਨਾ। ਤੇ ਫਿਰ ਜਰਮਨੀ ਬਾਹਰ ਹੁੰਦੀ ਹੈ ਜਰਮਨੀ ਕਦੇ ਨਹੀਂ ਬਾਹਰ ਹੁੰਦੀ ਇਨੀਸ਼ੀਅਲੀ ਜਰਮਨੀ ਦਾ ਸੈਮੀਫਾਈਨਲ ਤੱਕ ਜਾਂਦਾ ਹੀ ਹੈ ਹਰੇਕ ਵਾਰੀ ਬਿਲਕੁਲ ਤੇ ਇੱਕ ਗੱਲ ਅਰਸ਼ ਇਹ ਵੀ ਆ ਵੀ ਜਿਹੜੇ ਖੇਡ ਮਾਹਰ ਨੇ ਉਹ ਅਰਜਨਟੀਨਾ ਨੂੰ ਐਡੀ ਮਜ਼ਬੂਤ ਦਾਅਵੇਦਾਰੀ ਨਹੀਂ ਮੰਨ ਰਹੀ ਸੀ ਪਰ ਉਹਨਾਂ ਦੇ ਵਿੱਚ ਵੀ ਸਾਰੇ ਇਸ ਗੱਲ ਤੇ ਸਹਿਮਤ ਨਹੀਂ ਸੀਗੇ। ਉਹ ਕਹਿੰਦੇ ਜਿਹੜੀ ਪਿਛਲੀ ਵਾਰ ਵਾਲੀ ਅਰਜਨਟੀਨਾ ਸੀਗੀ ਮੌਜੂਦਾ ਟੀਮ ਉਹ ਤੋਂ ਕਿਤੇ ਬਿਹਤਰ ਆ ਤੇ ਉਹਨਾਂ ਦੀ ਪ੍ਰੈਡਿਕਸ਼ਨ ਸਹੀ ਹੋਈ। ਹਾਂਜੀ ਨਹੀਂ ਦੇਖੋ ਅਰਜਨਟੀਨਾ ਦਾ ਮੈਂ ਉਹੀ ਗੱਲ ਆ ਅਰਜਨਟੀਨਾ ਜੇ ਬਾਕੀ ਮੈਸੀ ਨੂੰ ਕੱਢ ਦਿੱਤਾ ਜਾਵੇ ਤਾਂ ਐਵਰੇਜ ਟੀਮ ਹੀ ਹਾਂ ਇਸ ਟਾਈਮ ਜੀ ਠੀਕ ਹੈ ਜੀ। ਉਹਨਾਂ ਦਾ ਕੋਈ ਹੋਰ ਇਹੋ ਜਿਹਾ ਪਲੇਅਰ ਨਹੀਂ ਜਿਹਨੇ ਵਰਲਡ ਕੱਪ 'ਚ ਪੂਰਾ ਪਤਾ ਹੋਵੇ ਹਾਂ ਠੀਕ ਹੈ। ਇੱਕ ਹੁਲੀਅਨ ਐਲਵਾਰੇਜ਼ ਦੀ ਗੱਲ ਕਰ ਸਕਦੇ ਹਾਂ ਉਹਨੇ 4-5 ਗੋਲ ਕੀਤੇ ਆ ਸਟ੍ਰਾਈਕਰ ਆ ਜਿਹੜਾ ਇਹਨਾਂ ਦਾ ਨੰਬਰ 9 ਜੀ ਉਹਨੇ ਵਧੀਆ ਖੇਡਿਆ ਇੱਕ ਕਹਿੰਦਾ ਗੋਲੀ ਵਧੀਆ ਖੇਡਿਆ ਐਮੀ ਮਾਰਟੀਨੇਸ ਹਨਾ ਅੱਜ ਵੀ ਉਹਨੇ ਸੇਵ ਕੀਤਾ ਪੈਨਲਟੀ ਸੇਵ ਕੀਤਾ ਉਦੋਂ ਬਿਨਾਂ ਬਾਕੀ ਹੋਰ ਖੇਡੇ ਵਧੀਆ ਨੇ ਬਟ ਕੋਈ ਏਡਾ ਸਟਾਰ ਨਹੀਂ ਸੀਗਾ ਤੇ ਨਾ ਹੀ ਕਿਸੇ ਨੇ ਆਏ ਸੀਗਾ ਵੀ ਇਹਨਾਂ ਨੂੰ ਫਾਈਨਲ ਤੱਕ ਲੈ ਆਉਂਦਾ ਉਹ ਮੈਸੀ ਹੋਈ ਸੀ ਜਦੋਂ ਵੀ ਲੋੜ ਪੈਂਦੀ ਸੀ ਉਹ ਗੋਲ ਕਰਦਾ ਸੀ ਅਸਿਸਟ ਕਰਦਾ ਅੱਜ ਉਹਨੇ ਪਹਿਲੇ 70
ਦੇਖ ਲਓ ਮੈਸੀ ਹੁਣ 34-35 ਸਾਲ ਦਾ, ਸਾਰੀ ਗੇਮ 'ਚ ਉਹਨੇ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੱਤਾ, ਜਿਵੇਂ 80 ਮਿੰਟ ਤੱਕ। 80 ਮਿੰਟ ਤੱਕ, ਹਾਂ। ਸਹੀ ਆ ਬਿਲਕੁਲ। ਉਦੋਂ ਬਾਅਦ ਵੀ ਉਹ ਟਾਇਰਡ ਹੋ ਗਿਆ ਸੀਗਾ, ਜਦੋਂ ਐਕਸਟਰਾ ਟਾਈਮ 'ਚ 1-2 ਵਾਰ ਬਾਲ ਉਹ ਲੈ ਲਈ ਹੈ ਨਾ, ਖਿੱਚ ਲਈ, ਡਰਿਬਲ ਕਰਨ ਲੱਗੇ, ਉਦੋਂ ਲੱਗਦਾ ਸੀ ਵੀ ਹੀ ਇਜ਼ ਨਾਓ ਟਾਇਰਡ, ਮਤਲਬ ਪੂਰਾ ਖਤਮ ਹੋ ਚੁੱਕਿਆ, ਪਰ ਉਹ ਫਿਰ ਵੀ ਖੇਡਦਾ ਰਿਹਾ। ਬਿਲਕੁਲ। ਗੈਰੀ ਨਲੇਕਰ ਜਿਹੜੇ ਇੰਗਲੈਂਡ ਦੇ ਸਾਬਕਾ ਖਿਡਾਰੀ ਆ, ਉਹਨਾਂ ਦੀ ਇੱਕ ਸੀਗੀ ਟਿੱਪਣੀ, ਉਹ ਕਹਿੰਦੇ ਮੈਸੀ ਦੀ ਜਿਹੜੀ ਟੀਮ ਆ ਨਾ, ਉਹਦੇ ਵਿੱਚ ਜਿਹੜਾ ਡੀਗੋ ਮੈਰੀਡੀਨਾ ਦੀ ਟੀਮ ਦਾ ਅਸੀਂ ਅਕਸ ਦੇਖਦੇ 1986 ਵਾਲੀ ਦਾ, ਖਾਸ ਕਰਕੇ ਜਦੋਂ ਕਹਿੰਦੇ ਮੈਂ ਗੱਲ ਕਰਦਾ ਨਾ ਜਾਰਜ ਵਲਦਾਨੋ ਨਾਲ ਜੂਲੀਅਨ ਅਲਵਾਰੇਜ਼ ਦਾ ਉਹ ਕੰਪੈਰੀਜ਼ਨ ਕਰਦੇ ਆ। ਅੱਜ ਜਿਹੜਾ ਗੈਰੀ ਲਿਨਕਰ ਇੰਗਲੈਂਡ ਦਾ ਸਟ੍ਰਾਈਕਰ ਸੀਗਾ ਹਨਾ, ਹਾਂਜੀ, ਇਹ ਖੇਡਿਆ ਮੈਰਾਡੋਨਾ 90s 'ਚ। ਠੀਕ ਆ, 90s 'ਚ ਇਹਨੇ ਖੇਡਿਆ, 90s 94 90 ਉਸ 96 ਦੀ ਜਿਹੜੀ ਯੂਰੋ ਟੀਮ ਸੀ ਇੰਗਲੈਂਡ ਦੀ, ਉਹਦਾ ਸਟਾਰ ਪਲੇਅਰ ਸੀਗਾ ਇਹ। ਹਾਂਜੀ ਹਨਾ, ਤੇ ਇਹਨੇ ਮੈਰਾਡੋਨਾ ਨਾਲ ਵੀ ਖੇਡਿਆ ਤੇ ਉਹਨੂੰ ਖੇਡਦੇ ਨੂੰ ਦੇਖਿਆ ਵੀ ਆ, ਤੇ ਵਧੀਆ ਪਲੇਅਰ। ਉਹਦੀ ਮਤਲਬ ਪ੍ਰੈਡਿਕਸ਼ਨਸ ਹੁਣ ਸਾਰਿਆਂ ਦੀ ਜੇ ਜ਼ਿਆਦਾ ਤਾਂ ਕਰਨ ਦੀ ਇਹੀ ਹੈ ਨਾ ਵੀ ਉਦੋਂ ਵੀ ਜਿਹੜੀ 96 ਦੀ ਟੀਮ ਸੀਗੀ, 86 ਦੀ ਟੀਮ ਸੀਗੀ ਅਰਜਨਟੀਨਾ, ਉਹ 'ਚ ਮੈਰਾਡੋਨਾ ਬਹੁਤ ਵੱਡਾ ਸਟਾਰ ਸੀਗਾ, ਇੱਥੇ ਮੈਸੀ ਆ। ਮੈਸੀ ਨੇ ਸਿੰਗਲ ਹੈਂਡਡਲੀ ਜੇ ਕਹਿ ਸਕਦੇ ਆ ਵੀ ਆਪਾਂ ਇਹ ਵਰਲਡ ਕੱਪ ਜਿਤਾਤਾ ਅਰਜਨਟੀਨਾ, ਕੱਲੇ ਨਹੀਂ ਜਿਤਾਤਾ, ਕੱਲੇ ਨੇ ਦਮ ਤੇ। ਔਰ ਇਹੀ ਗੇਮ ਹੈ, ਜਿਵੇਂ ਅੱਜ ਕਿਲੀਅਨ ਦੀ ਮਹਾਨਤਾ, ਜਿਵੇਂ ਅੱਜ ਕਿਲੀਅਨ ਮਬਾਪੇ ਨੇ ਕੱਲੇ ਨੇ ਫਰਾਂਸ ਨੂੰ ਵਾਪਸ ਲੈ ਆਂਦਾ, ਉਵੇਂ ਹੀ ਮੈਸੀ ਨੇ ਸਾਰੇ ਵਰਲਡ ਕੱਪ 'ਚ ਉਹਨਾਂ ਨੂੰ ਬਾਹਰ ਰੱਖਿਆ। ਤੁਸੀਂ ਦੇਖੋ ਵੀ ਦੋਵੇਂ ਜਰਨੈਲਾਂ ਦੇ ਵਿੱਚ ਬਹੁਤ ਸਮਾਨਤਾ ਹੈ, ਹਨਾ, ਮਤਲਬ ਏਜ ਫੈਕਟਰ ਵਾਈਜ਼ ਇੱਕ ਦਾ ਐਕਸਪੀਰੀਅੰਸ ਅਤੇ ਇੱਕ ਦੀ ਸ਼ਾਨਦਾਰ ਲੈ ਜਿਹੜੀ ਹੈ, ਅੰਬਾਪੇ ਦੀ ਲੈ ਆ 23 ਸਾਲ, ਕਿੱਥੇ 34 ਸਾਲ, 11 ਸਾਲ ਦਾ ਤਜਰਬਾ ਵੀ ਜਿੱਦਾਂ ਅਰਸ਼ ਜੀ ਕਹਿਣਾ ਪਊਗਾ। ਨਹੀਂ, ਤਜਰਬਾ ਵੀ, ਬਾਕੀ ਟੈਲੈਂਟਡ ਬਹੁਤ ਆ ਨਾ ਦੋਨੇ। ਮੈਸੀ ਤਾਂ ਗੋਡ ਗਿਫਟਡ ਕਹਿੰਦੇ ਨੇ ਉਹਨੂੰ, ਜਿੰਨਾ ਚ ਟੈਲੈਂਟ ਆ ਹਨਾ, ਤੇ ਇਹੋ ਜਿਹਾ ਪਲੇਅਰ ਜਨਰੇਸ਼ਨ ਸ ਇੱਕ ਵਾਰੀ ਆਉਂਦਾ। ਅੱਛਾ, ਇੱਕ ਚੀਜ਼ ਫੈਕਟ ਹੋਰ ਵੀ ਆ ਇੱਥੇ, ਹੁਣੇ ਕਿਸੇ ਨੇ ਮਤਲਬ ਅਪਡੇਟ ਕੀਤਾ, 1966 ਤੋਂ ਬਾਅਦ ਕਿਸੇ ਵੀ ਖਿਡਾਰੀ ਦਾ ਕਿਸੇ ਵਰਲਡ ਕੱਪ ਦੇ ਵਿੱਚ ਪਹਿਲੀ ਹੈਟ੍ਰਿਕ ਆ, ਵਰਲਡ ਕੱਪ ਫਾਈਨਲ ਚ। ਹਾਂਜੀ ਹਾਂਜੀ ਹਾਂਜੀ। ਇਹ ਨਾ ਇੱਕ ਅੱਜ ਫਨੀ, ਮੈਨੂੰ ਮੇਰਾ ਇੱਕ ਫਰੈਂਡ ਉਹੀ ਦੱਸ ਰਿਹਾ ਸੀਗਾ, ਉਹ ਕਹਿੰਦਾ ਵੀ ਸਕਾਟਲੈਂਡ ਦਾ ਕੋਈ ਹੈਗਾ ਬੰਦਾ, ਤੇ ਉਹਨੇ ਟਵੀਟ ਕੀਤਾ ਵੀ ਕਿਲੀਅਨ ਮਬਾਪੇ is the first man to score the hat-trick when the ball crosses the line all 3 times। ਜਿਹੜਾ ਜੈਫ ਹਰਸਟ ਨੇ 66 ਦੇ ਵਰਲਡ ਕੱਪ ਚ ਕੀਤਾ ਨਾ, ਹੈਟ੍ਰਿਕ ਮਾਰੀ ਹੈ, ਉਹ ਚ ਇੱਕ ਗੋਲ ਬੜਾ ਕੰਟਰੋਵਰਸ਼ੀਅਲ ਸੀ। ਠੀਕ ਹੈ, ਇੰਗਲੈਂਡ ਜਿੱਤੀ ਸੀ, ਉਹ ਚੋਂ ਬਾਰ ਤੇ ਲੱਗ ਕੇ ਜਦੋਂ ਬਾਲ ਥੱਲੇ ਹਿੱਟ ਕੀਤੀ, ਰੈਫਰੀ ਨੇ ਗੋਲ ਦਿੱਤਾ, ਪਰ ਉਹ ਕਿਸੇ ਵੀ ਕੈਮਰਾ ਐਂਗਲ ਤੋਂ ਪ੍ਰੂਵ ਨਹੀਂ ਹੋਇਆ ਸੀ। ਠੀਕ ਆ, ਉਹ ਅੱਜ ਵੀ ਕੰਟਰੋਵਰਸੀ ਵੀ ਉਹ ਤੀਜਾ ਗੋਲ ਹੈਗਾ ਕਿ ਨਹੀਂ ਹੈਗਾ। ਠੀਕ ਹੈ, ਹੁਣ ਸਕਾਟਲੈਂਡ ਤੇ ਇੰਗਲੈਂਡ ਦੀ ਆਪਸ ਬਹੁਤ ਲੱਗਦੀ ਹੈ, ਤਾਂ ਉਹ ਸਕਾਟਲੈਂਡ ਵਾਲਾ ਕਹਿੰਦਾ ਵੀ ਪਹਿਲੀ ਵਾਰ ਹੈ ਕਿ ਜਿਹੜੇ ਕਿਸੇ ਨੇ ਵਰਲਡ ਕੱਪ ਚ ਫਾਈਨਲ ਚ ਹੈਟ੍ਰਿਕ ਮਾਰੀ ਜਿੱਥੇ ਤਿੰਨੇ ਵਾਰ ਗੋਲ ਚ ਚਲੀ ਗਈ, ਤੀਜੀ ਤਾਂ ਮੰਨਦੇ ਨਹੀਂ ਗਈ ਆ, ਤੀਜੀ ਤਾਂ ਮੰਨਦੇ ਨਹੀਂ। ਅੱਛਾ ਅਰਸ਼, ਮਤਲਬ ਤੁਸੀਂ ਸਾਰਾ ਵਰਲਡ ਕੱਪ ਆਪਾਂ ਦੇਖਿਆ ਹੀ ਹੈ, ਤੁਸੀਂ ਇੱਥੇ ਆ ਕੇ ਗੱਲਾਂ ਬਾਤਾਂ ਸਮੀਖਿਆ ਕਰਦੇ ਰਹੇ ਆ, ਹੋਰ ਕਿਹੜੇ ਪਲੇਅਰਸ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਦੇਖੋ, ਜੇ ਤਾਂ ਆਪਾਂ ਮੈਸੀ ਨੂੰ ਛੱਡ ਦਈਏ, ਮਬਾਪੇ ਨੂੰ ਛੱਡ ਦਈਏ, ਹਨਾ, ਮੋਰਾਕੋ ਦਾ ਅੰਬਰਬਾਟ ਆ, ਜਿਹੜਾ ਡਿਫੈਂਸਿਵ ਮਿਡਫੀਲਡਰ ਆ ਉਹਨਾਂ ਦਾ। ਠੀਕ ਹੈ ਜੀ। ਤੇ ਜੇ ਆਪਾਂ ਉਦੋਂ ਬਿਨਾਂ ਸੈਨੇਗਲ ਦੇ ਕਈ ਪਲੇਅਰਸ ਨੇ ਬਹੁਤ ਵਧੀਆ ਕੀਤਾ, ਹਨਾ, ਤੇ ਇਹਨਾਂ ਤੋਂ ਬਿਨਾਂ ਜੇ ਹੁਣ ਆਪਾਂ ਕ੍ਰੋਏਸ਼ੀਆ ਦੀ ਗੱਲ ਕਰੀਏ ਤਾਂ ਲੂਕਾ ਮੋਡਰਿਚ 37 ਸਾਲ ਦਾ ਹੈਗਾ, ਉਹ ਬੈਸਟ ਮਿਡਫੀਲਡਰ ਰਿਹਾ ਵਰਲਡ ਕੱਪ ਦਾ, ਹਨਾ, ਤੇ ਇਹ ਕਈ ਪਲੇਅਰ ਆ ਜਿਨ੍ਹਾਂ ਦਾ ਨਾਂ ਜਾਨੀ ਕਿ ਹਰੇਕ ਵਾਰ ਆ ਜਾਂਦਾ ਜਦੋਂ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜੀ ਹਨਾ, ਤੇ ਸਪੈਨਿਸ਼ ਟੀਮ ਚ ਸੀਗੇ ਯੰਗਸਟਰ ਸੀਗੇ ਕਾਫੀ ਜਿਨ੍ਹਾਂ ਨੇ ਵਧੀਆ ਸਟਾਰਟ ਕੀਤਾ ਸੀਗਾ, ਪਰ ਜੇ ਆਪਾਂ ਮੋਟੀ ਗੱਲ ਕਰੀਏ 3-4 ਪਲੇਅਰਸ ਦੀ ਗੱਲ ਕਰੀਏ ਤਾਂ ਕਿਲੀਅਨ ਮਬਾਪੇ ਆ, ਲਿਓਨਲ ਮੈਸੀ ਆ, ਤੇ ਲੂਕਾ ਮੋਡਰਿਚ ਆ, ਤੇ ਚੌਥਾ ਹੈਗਾ ਐਮਰਾਬਾਟ ਮੋਰਾਕੋ ਦਾ। ਠੀਕ ਹੈ, ਇਹ 4 ਪਲੇਅਰਸ ਦਾ ਵਰਲਡ ਕੱਪ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਰਿਹਾ। ਜੀ ਮਬਾਪੇ ਤੇ ਮੈਸੀ ਤੋਂ ਐਕਸਪੈਕਟ ਕਰਦੇ ਸੀ। ਮੋਡਰਿਚ ਦਾ ਸੀਗਾ ਕੁਐਸਚਨ ਸੀਗਾ ਵੀ ਇਹ 37 ਸਾਲਾਂ ਦਾ ਕਿੰਨਾ ਕੁ ਖੇਡ ਲੂਗਾ, ਬਟ ਉਹਨੇ ਐਂਡ ਤੱਕ ਗੇਮ ਨੂੰ ਸਾਰਿਆਂ ਨੂੰ ਡਿਕਟੇਟ ਕੀਤਾ, ਹਨਾ। ਤੇ ਐਮਰਾਬਾਤ ਆ ਉਹ ਇਸ ਵਰਲਡ ਕੱਪ ਦਾ ਸਰਪ੍ਰਾਈਜ਼, ਜਿਹੜਾ ਜਿਵੇਂ ਉਹ ਖੇਡਿਆ ਹੁਣ ਤੱਕ। ਜੀ ਜਿਵੇਂ ਤੁਸੀਂ ਦੱਸ ਕੇ ਹਟਿਆ ਵੀ ਅਰਜਨਟੀਨਾ 78 ਤੇ 86 ਤੇ 2022 ਦਾ ਜੇਤੂ ਆ, ਇਸੇ ਤਰ੍ਹਾਂ ਫਰਾਂਸ 98 ਤੇ 2018 ਪਿਛਲੇ ਜੇਤੂ ਆ। ਦਾਅਵੇਦਾਰੀਆਂ ਦੋਨਾਂ ਦੀਆਂ ਬਰਾਬਰਤਾ ਦੀ ਸੀਗੀਆਂ, ਪਰ ਫਿਰ ਵੀ ਅਰਜਨਟੀਨਾ ਲੈ ਗਿਆ ਬਾਜ਼ੀ ਮਾਰ ਕੇ, ਤੇ ਅੱਜ ਆਪਾਂ ਦੇਖਿਆ ਵਿਸ਼ਵ ਜੇਤੂ ਅਰਜਨਟੀਨਾ ਜਿਹੜਾ। ਤੇ ਹੋਰ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਮਤਲਬ ਪੂਰੇ ਵਰਲਡ ਕੱਪ ਦੇ ਵਿੱਚ, ਹੋਰ ਕਿਹੜੇ ਉਲਟ ਫੇਰਾਂ ਨੇ ਜਾਂ ਹੋਰ ਕਿਹੜੀਆਂ ਚੀਜ਼ਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਯਾਰ? ਠੀਕ ਆ, ਦੇਖੋ ਜਾਪਾਨ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਸਾਊਥ ਕੋਰੀਆ, ਹਨਾ, ਤੇ ਇਹ ਟੀਮਾਂ ਏਸ਼ੀਅਨ ਟੀਮਸ ਵਧੀਆ ਖੇਡੀਆਂ ਐਤਕੀ। ਅੱਛਾ, ਹਾਂਜੀ, ਸਾਊਦੀ ਅਰੇਬੀਆ ਜਿੱਤੀ, ਸਾਊਥ ਕੋਰੀਆ ਵਧੀਆ ਖੇਡੀ, ਜਾਪਾਨ ਵਾਲੇ ਬਹੁਤ ਵਧੀਆ ਖੇਡੇ ਆ ਵਰਲਡ ਕੱਪ ਚ, ਹਨਾ। ਜਨਰਲੀ ਇੱਕ ਅੱਧੀ ਟੀਮ ਵਧੀਆ ਖੇਡਦੀ ਹੁੰਦੀ ਹੈ, ਬਟ ਹੁਣ ਇਹ ਕਾਫੀ ਟੀਮਾਂ ਨੇ ਏਰੀਏਸ਼ਨ ਤੇ ਅਫਰੀਕਨ ਟੀਮ ਦੀ ਵੀ ਜੇ ਗੱਲ ਕਰੀਏ ਸੈਨੇਗਲ ਆ, ਹਨਾ, ਤੇ ਸੈਨੇਗਲ ਪਹੁੰਚੀ ਅਗਲੇ ਰਾਊਂਡ ਤੱਕ,
ਤੇ ਮੋਰੋਕੋ ਤਾਂ ਚਲੋ ਆਪਾਂ ਆਲਰੇਡੀ ਗੱਲ ਕਰ ਲਈ ਹੈ ਹਨਾ। ਮੋਰੋਕੋ ਬਹੁਤ ਪਿਛਲੀ ਵਾਰੀ ਜਿਹੜਾ ਫਾਈਨਲ ਸੀ ਉਹ ਸ਼ਾਇਦ ਕਰੋਸ਼ੀਆ ਤੇ ਫਰਾਂਸ ਦਾ ਸੀ। ਕ੍ਰੋਏਸ਼ੀਆ ਫਰਾਂਸ ਦਾ ਸੀ। ਉਹ ਚ ਫਰਾਂਸ ਜਿੱਤ ਗਈ ਸੀ। ਤੇ ਕ੍ਰੋਏਸ਼ੀਆ ਵੀ ਦੇਖੋ, ਕ੍ਰੋਏਸ਼ੀਆ ਦੀ ਵੀ ਜੇ ਆਪਾਂ ਜਿਵੇਂ ਆਪਾਂ ਅੱਗੇ ਗੱਲ ਕਰਦੇ ਸੀ ਕਿਹੜੀਆਂ ਟੀਮਾਂ ਨੇ ਪ੍ਰਭਾਵਿਤ ਕੀਤਾ, ਕ੍ਰੋਏਸ਼ੀਆ ਹੋਰ ਇੱਕ ਟੀਮ ਹੈ ਜਿਹਨੇ ਬਹੁਤ ਪ੍ਰਭਾਵਿਤ ਕੀਤਾ। ਕ੍ਰੋਏਸ਼ੀਆ ਯੂਗੋਸਲਾਵੀਆ ਤੋਂ ਅੱਡ ਹੋਣ ਤੋਂ ਬਾਅਦ ਚ ਬਾਲਕਨ ਰੀਜਨ ਦੀ ਜਦੋਂ ਇਹ ਹੋਇਆ ਟੁੱਟਿਆ ਹਨਾ, ਉਦੋਂ ਬਾਅਦ ਚ 6 ਵਾਰ ਵਰਲਡ ਕੱਪ ਖੇਲੀ ਹੈ ਐਜ਼ ਅ ਇੰਡੀਪੈਂਡੈਂਟ ਨੇਸ਼ਨ। ਅੱਛਾ, 3 ਵਾਰ ਉਹ ਵਰਲਡ ਕੱਪ ਦੇ ਸੈਮੀਫਾਈਨਲ ਚ ਗਏ। ਤੇ 40 ਲੱਖ ਦੀ ਆਬਾਦੀ ਨਹੀਂ ਉਹਨਾਂ ਦੀ। 40 ਲੱਖ ਤਾਂ ਆਪਣਾ ਤੁਸੀਂ ਪੰਜਾਬ ਦੀ ਗੱਲ ਕਰੋ, ਲੁਧਿਆਣੇ ਦੀ ਪਤਾ ਨਹੀਂ ਕਿੰਨੀ ਹੋਣੀ ਆ ਹੁਣ। ਸਹੀ ਗੱਲ ਆ। ਸਾਰੇ ਮੁਲਕ ਦੀ ਉਨੀ ਆਬਾਦੀ ਨਹੀਂ ਹੈ ਤੇ ਉਹ ਹਰੇਕ 6 ਵਰਲਡ ਕੱਪਾਂ ਚ 3 ਚ ਪਹੁੰਚ ਜਾਂਦੇ ਸੈਮੀਫਾਈਨਲ। ਹਾਂ ਹਨਾ, ਤੇ ਇੱਕ ਵਾਰ ਫਾਈਨਲ ਖੇਡਦੇ ਆ। ਪਿਛਲੀ ਵਾਰੀ 2 ਸੈਮੀਫਾਈਨਲ ਤੇ 1 ਫਾਈਨਲ ਖੇਡਿਆ ਜੀ। ਤੇ ਉਹ ਵੀ ਬਹੁਤ ਵੱਡੀ ਅਚੀਵਮੈਂਟ ਆ ਉਹਨਾਂ ਲਈ ਹਨਾ। ਮੋਰੋਕੋ ਦੀ ਹੈ ਜਿਵੇਂ ਉਵੇਂ ਕ੍ਰੋਏਸ਼ੀਆ ਦੀ। ਕ੍ਰੋਏਸ਼ੀਆ ਨੂੰ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਸੀ ਵੀ ਇੰਨੀ ਦੂਰ ਤੱਕ ਜਾਣਗੇ। ਸੋ ਦੇ ਪਲੇਡ ਰੀਲੀ ਗੁੱਡ। ਤੁਹਾਨੂੰ ਪਰਸਨਲ ਤੌਰ ਤੇ ਕਿਹਦੀ ਦਾਅਵੇਦਾਰੀ ਮਜ਼ਬੂਤ ਲੱਗਦੀ ਸੀ? ਮਤਲਬ ਦੋਨੇ ਟੀਮਾਂ ਪਰਸਨਲ ਤੌਰ ਤੇ ਜੇ ਦੇਖਿਆ ਜਾਵੇ ਤਾਂ ਬ੍ਰਾਜ਼ੀਲ ਤੇ ਫਰਾਂਸ ਮੈਨੂੰ ਲੱਗਦੇ ਸੀ ਵੀ ਇਹਨਾਂ ਚੋਂ ਜਿੱਤੂਗਾ। ਠੀਕ ਹੈ, ਪਰ ਅਰਜਨਟੀਨਾ ਮੈਂ ਮੈਸੀ ਕਰਕੇ ਹਮੇਸ਼ਾ ਹੀ ਕਾਊਂਟ ਕਰਦਾ ਸੀਗਾ ਵੀ ਇਹ ਇਹਨਾਂ ਦਾ ਤੀਜਾ ਚਾਂਸ ਹੋ ਸਕਦਾ। ਵੀ ਇਹਨਾਂ ਨੂੰ ਗਿਣਤੀ ਚ ਬਾਹਰ ਨਾ ਰੱਖੋ। ਹਾਂ, ਤੇ ਬਾਕੀ ਇਹ ਦੇਖੋ ਫਰਾਂਸ ਤਾਂ ਆਈ ਗਈ ਵਰਲਡ ਕੱਪ ਫਾਈਨਲ ਚ ਹਨਾ, ਤੇ ਅਰਜਨਟੀਨਾ ਵੀ ਆ ਗਈ। ਤੇ ਇਹ 3 ਟੀਮਾਂ ਸੀਗੀਆਂ ਜਿਹੜੀਆਂ ਬਹੁਤ ਸਟਰੋਂਗ ਸੀਗੀਆਂ। 2 ਹੀ ਮੇਨਲੀ ਸਟਰੋਂਗ ਸੀ। ਅਰਜਨਟੀਨਾ ਠੀਕ ਸੀ, ਬਟ ਅਰਜਨਟੀਨਾ ਚਲੋ ਮੈਸੀ ਕਰਕੇ ਡਿਲੀਵਰ ਕਰ ਗਈ। ਪਰ ਇਹ ਹੈ ਵੀ ਸਾਊਦੀ ਅਰਬ ਹਾਰਨ ਤੋਂ ਬਾਅਦ ਹਾਂਜੀ ਹਾਂ, ਦੇਖੋ ਉਸ ਚੀਜ਼ ਨੇ ਬਹੁਤ ਧੱਕਾ ਦਿੱਤਾ ਸੀ ਲੋਕਾਂ ਨੂੰ ਵੀ ਯਾਰ ਅਰਜਨਟੀਨਾ ਹਾਰ ਗਈ। ਯਾਨੀ ਉਹ ਬਹੁਤ ਵੱਡਾ ਸਟੇਟਮੈਂਟ ਬਣ ਗਈ ਸੀਗੀ ਵੀ ਜੇ ਹੁਣ ਇੱਕ ਗੇਮ ਹੋਰ ਹਾਰ ਜਾਂਦੇ, ਡਰਾ ਹੁੰਦੇ ਤਾਂ ਬਾਹਰ ਹੋ ਸਕਦੇ ਸੀ ਹਨਾ। ਤੇ ਮੈਸੀ ਦਾ ਲਾਸਟ ਵਰਲਡ ਕੱਪ ਸੀ। ਇਹ ਸਭ ਤੋਂ ਵੱਡੀ ਨਿਊਜ਼ ਆ ਜਾਂਦੀ ਸੀ ਹਰੇਕ ਵਾਰੀ ਵੀ ਮੈਸੀ ਤੇ ਰੋਨਾਲਡੋ ਦਾ ਲਾਸਟ ਵਰਲਡ ਕੱਪ। ਐਤਕੀ ਰੇਸ ਹੀ ਇਹ ਲੱਗੀ ਸੀ ਨਾ ਵਰਲਡ ਕੱਪ ਜਦੋਂ ਸਟਾਰਟ ਹੋਣ ਤੋਂ ਪਹਿਲਾਂ। ਪਰ ਲੋਕ ਦੇਖੋ ਮੈਸੀ ਨੂੰ ਪਸੰਦ ਕਰਨ ਵਾਲੇ ਦੁਨੀਆ ਦੇ ਹਰ ਕੋਨੇ ਦੇ ਵਿੱਚ ਆ, ਇਸੇ ਤਰ੍ਹਾਂ ਰੋਨਾਲਡੋ ਨੂੰ। ਪਰ ਲੋਕ ਮੇਰੇ ਖਿਆਲ ਚ ਜਜ਼ਬਾਤੀ ਤੌਰ ਤੇ ਰੋਨਾਲਡੋ ਨਾਲ ਜ਼ਿਆਦਾ ਜੁੜੇ ਹੋਏ ਆ। ਨਹੀਂ ਦੇਖੋ ਜੀ, ਜਿਹੜੀ ਕਈ ਵਾਰ ਐਂ ਵੀ ਹੋ ਜਾਂਦਾ ਨਾ, ਜਿਹੜੀਆਂ ਤੁਸੀਂ ਟੀਮਸ ਨੂੰ ਫੋਲੋ ਕਰਦੇ ਆ। ਹਾਂਜੀ, ਜਿਵੇਂ ਮੈਸੀ ਬਾਰਸਲੋਨਾ ਹੀ ਖੇਡਿਆ ਆਪਦੀ ਸਾਰੀ ਜ਼ਿੰਦਗੀ। ਹਾਂਜੀ ਠੀਕ ਹੈ, ਤੇ ਰੋਨਾਲਡੋ ਪਹਿਲਾਂ ਪੁਰਤਗਾਲ ਖੇਡਿਆ। ਠੀਕ ਹੈ, ਲਿਸਬਨ, ਸਪੋਰਟਿੰਗ ਲਿਸਬਨ। ਫਿਰ ਉਹ ਮੈਨਚੈਸਟਰ ਯੂਨਾਈਟਿਡ ਆਉਂਦਾ, ਇੰਗਲੈਂਡ ਦਾ ਸਭ ਤੋਂ ਵੱਡੇ ਕਲੱਬਸ ਹੈ ਨਾ, ਲਿਵਰਪੂਲ ਤੇ ਮੈਨਚੈਸਟਰ ਯੂਨਾਈਟਿਡ। ਠੀਕ ਹੈ, ਫਿਰ ਜਿੰਨੇ ਉੱਥੋਂ ਮੈਨਚੈਸਟਰ ਯੂਨਾਈਟਿਡ ਤੋਂ ਟ੍ਰਾਂਸਫਰ ਹੁੰਦਾ ਰੀਅਲ ਮੈਡਰਿਡ, ਉੱਥੇ ਖੇਡਦਾ। ਫਿਰ ਉੱਥੋਂ ਯੂਵੈਂਟਸ ਆਉਂਦਾ। ਠੀਕ ਹੈ, ਉਹ ਜਿਹੜੇ ਫਿਰ ਕਲੱਬ ਦੀ ਫੋਲੋਇੰਗ ਹੁੰਦੀ ਨਾ, ਜਿਹੜੀ ਕਲੱਬ 'ਚ ਤੁਹਾਡਾ ਵਰਲਡ ਦਾ ਬੈਸਟ ਪਲੇਅਰ ਖੇਡਦਾ, ਤੇ ਉਹ ਕਲੱਬ ਵਾਲੇ ਫੋਲੋਅਰਸ ਵੀ ਫਿਰ ਉਹਨੂੰ ਫੋਲੋ ਕਰਨ ਲੱਗ ਪੈਂਦੇ। ਠੀਕ ਹੈ ਜੀ। ਜੇ ਹੁਣ ਆਪਾਂ ਕਿਸੇ ਰੀਅਲ ਮੈਡਰਿਡ ਦੇ ਜਿਹੜਾ ਹੈਗਾ ਸਪੋਰਟਰ ਉਹਨੂੰ ਪੁੱਛੀਏ ਵੀ ਮੈਸੀ ਤੇ ਰੋਨਾਲਡੋ 'ਚ ਕੌਣ ਬੈਟਰ ਆ, ਉਹਨੇ ਹਮੇਸ਼ਾ ਰੋਨਾਲਡੋ ਕਹਿਣਾ। ਇਹ ਸਹੀ ਹੈ, ਠੀਕ ਹੈ ਨਾ। ਸੋ ਰੋਨਾਲਡੋ ਦੀ ਫੈਨ ਫੋਲੋਇੰਗ ਉਹਦੇ ਕਰਕੇ ਵੀ ਜ਼ਿਆਦਾ ਹੈ। ਮੈਸੀ ਦੀ ਇਕੱਲੀ ਬਾਰਸਲੋਨਾ ਤੇ ਜਾਂ ਮੈਸੀ ਨੂੰ ਜਿਹੜੇ ਦੇਖਣ ਵਾਲੇ। ਹਾਂ, ਸੋ ਇਸ ਨਾਲ ਵੀ ਫਰਕ ਪੈ ਜਾਂਦਾ। ਬਟ ਜੇ ਦੇਖਿਆ ਜਾਵੇ ਤਾਂ ਦੋਨੇ ਹੀ ਮਤਲਬ 19-21 ਦਾ ਫਰਕ ਕਹਿ ਸਕਦੇ ਆ ਹਨਾ। ਬਟ ਹੁਣ ਅੱਜ ਵਰਲਡ ਕੱਪ ਜਿੱਤ ਕੇ ਮੈਨੂੰ ਲੱਗਦਾ ਮੈਂ ਹਮੇਸ਼ਾ ਹੀ ਸੋਚਦਾ ਸੀ ਵੀ ਬਰਾਬਰ ਦੀ ਹੈ, ਪਰ ਮੈਨੂੰ ਅੱਜ ਲੱਗਦਾ ਵੀ ਜਿਵੇਂ ਹੁਣ ਮੈਸੀ ਨੇ ਵਰਲਡ ਕੱਪ ਡਿਲੀਵਰ ਕਰਤਾ ਤਾਂ ਮੈਸੀ ਰੋਨਾਲਡੋ ਨੂੰ ਬੈਟਰ। ਜੀ। ਸੋ ਜਾਂਦੇ ਫਿਰ ਦੱਸ ਦਈਏ ਵੀ ਦੋਨੇ ਟੀਮਾਂ 3-3 ਦੀ ਬਰਾਬਰੀ ਤੇ ਸੀ। ਐਕਸਟਰਾ ਟਾਈਮ ਦੇ ਵਿੱਚ ਪੈਨਲਟੀ ਸ਼ੂਟ ਆਊਟ ਦੇ ਵਿੱਚ ਫਰਾਂਸ ਨੂੰ 4-2 ਨਾਲ ਅਰਜਨਟੀਨਾ ਨੇ ਹਰਾ ਦਿੱਤਾ ਤੇ ਵਿਸ਼ਵ ਕੱਪ ਜਿੱਤ ਲਿਆ। ਸਾਰੇ ਵਿਸ਼ਵ ਕੱਪ ਦੇ ਦੌਰਾਨ ਹਰਸ਼ਦੀਪ ਸਿੰਘ ਜੀ ਤੁਸੀਂ ਸਾਡੇ ਨਾਲ ਜੁੜਦੇ ਰਹੇ, ਅਪਡੇਟ ਸਾਡੇ ਨਾਲ ਸਾਂਝੀਆਂ ਕਰਦੇ ਰਹੇ, ਸਮੀਖਿਆ ਕਰਦੇ ਰਹੇ, ਬੜੀਆਂ ਰੌਚਕ ਗੱਲਾਂ ਸਾਨੂੰ ਦੱਸੀਆਂ ਤੁਸੀਂ। ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਰੋਤਿਆਂ ਨੂੰ ਬਹੁਤ ਧੰਨਵਾਦ ਤੁਹਾਡਾ ਜਿਹੜਾ ਮੈਨੂੰ ਇੰਨਾ ਸਮਾਂ ਦਿੱਤਾ ਸਾਰੇ ਵਰਲਡ ਕੱਪ 'ਚ ਨਾ। ਦੇਖਣਾ ਹੋਰ ਗੱਲ ਹੁੰਦਾ ਤੇ ਫਿਰ ਦੱਸਣਾ ਉਹ ਵੀ ਇੱਕ ਚਾਪ ਦਾ ਅੱਡ ਮਜ਼ਾ ਹੁੰਦਾ। ਤੇ ਸੋ ਵਧੀਆ ਰਿਹਾ। ਪਰ ਆਪਾਂ ਦਰਸ਼ਕਾਂ ਨੂੰ ਜਾਂਦੇ ਹੋਏ ਦੱਸ ਦਈਏ ਜਾਂਦੇ ਵੀ ਹੁਣ ਅਗਲਾ ਵਰਲਡ ਕੱਪ ਆਪਣੇ ਘਰੇ ਹੀ ਆ। ਅੱਛਾ, ਠੀਕ ਆ। ਹਾਂ, 2026 'ਚ ਅਮਰੀਕਾ ਹੋਣਾ, ਅਮਰੀਕਾ, ਕੈਨੇਡਾ ਤੇ ਮੈਕਸੀਕੋ। ਤੇ ਜਿਹੜੀਆਂ ਆਪਣੇ ਜਿਹੜੇ ਕੈਲੀਫੋਰਨੀਆ 'ਚ ਸੁਣਨ ਵਾਲੇ ਨੇ ਤੇ ਆਪਣੇ 2 ਸ਼ਹਿਰਾਂ 'ਚ ਹੋਣੀਆਂ ਗੇਮਾਂ, ਇੱਕ ਸੈਂਟਾ ਕਲਾਰਾ ਤੇ ਇੱਕ LA। ਹਾਂ, ਤੇ 2026 'ਚ ਹੋਣਾ ਤੇ 26 'ਚ ਵਰਲਡ ਕੱਪ ਹੀ ਐਕਸਪੈਂਡ ਹੋ ਗਿਆ। ਠੀਕ ਹੈ ਨਾ, 48 ਟੀਮਾਂ ਨੇ ਖੇਡਣਾ ਤੇ ਗੇਮਸ ਵੀ ਜ਼ਿਆਦਾ ਹੋਣੀਆਂ ਨੇ। ਬੜੇ ਰੌਚਕ ਮੈਚ ਹੋਣਗੇ। LA ਹੱਬ ਬਣਨੀ ਹੈ ਵਰਲਡ ਕੱਪ ਦੀ, ਜਿਹੜੇ ਵਰਲਡ ਕੱਪ ਹੱਬਸ ਹੁੰਦੇ FIFA ਹੱਬਸ। ਹਲੇ ਸਾਰਾ ਸਕੇਡਿਊਲ ਤਾਂ ਨਹੀਂ ਆਇਆ ਹੋਣਾ, ਮਤਲਬ ਕਿੱਥੇ ਫਾਈਨਲ ਹੋਣਾ ਜਾਂ ਕਿਵੇਂ? ਇਹ ਤਾਂ ਨਹੀਂ, ਫਾਈਨਲ ਦਾ ਕਨਫਰਮ ਆ ਨਿਊ ਜਰਸੀ ਹੋਣਾ। ਹਾਂ, ਪਰ ਹਜੇ ਚਲੋ ਹਜੇ ਤਾਂ ਬਹੁਤ ਲੰਮਾ ਟਾਈਮ ਆ, ਹਜੇ ਤਾਂ ਟੀਮਾਂ ਨੇ ਕੁਆਲੀਫਾਈ ਕਰਨਾ ਹੈ ਨਾ, ਚਲੋ ਚੱਲਣਾ ਸਾਰਾ ਕੰਮ। ਤੇ ਬਟ ਇਹ ਜ਼ਰੂਰ ਆ ਵੀ ਜਿਹੜੇ ਸਿਟੀਜ਼ ਨੇ, ਸਟੇਡੀਅਮਸ ਨੇ, ਉਹ ਕਨਫਰਮਡ ਨੇ ਸਾਰੇ ਕਿੱਥੇ ਹੋਣੇ ਨੇ। ਬਾਕੀ ਜਿਹੜਾ ਐਕਚੁਅਲ ਸਕੇਜੂਲ ਉਹ ਨੇੜੇ ਜਾ ਕੇ ਆਊਗਾ। ਹਾਂਜੀ, ਬਿਲਕੁਲ। ਸੋ ਬਹੁਤ ਧੰਨਵਾਦ ਜੀ ਹਰਸ਼ਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ FIFA ਵਰਲਡ ਕੱਪ ਫਾਈਨਲ ਅਪਡੇਟਸ ਦੇ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਅੱਜ ਫਾਈਨਲ ਸੀ
ਅਰਜਨਟੀਨਾ ਵਿਸ਼ਵ ਕੱਪ ਵਿਜੇਤਾ ਬਣਿਆ ਤੇ ਅਰਜਨਟੀਨਾ ਦੇ ਜਿਹੜੇ ਪ੍ਰਸ਼ੰਸਕ ਨੇ ਜਾਂ ਉਸ ਮੁਲਕ ਨੂੰ ਚਾਹੁਣ ਵਾਲੇ ਨੇ ਜਾਂ ਮੈਸੀ ਨੂੰ ਚਾਹੁਣ ਵਾਲੇ ਨੇ, ਉਹਨਾਂ ਦੀ ਖੁਸ਼ੀ ਵੇਖਣੀ ਬਣਦੀ ਹੈ। ਬਹੁਤ ਬਹੁਤ ਧੰਨਵਾਦ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।